ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਇਸ ਟਾਈਮ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ ਹੈਗੀ ਹੈ ਜੀ 8 ਅਗਸਤ ਦਿਨ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਸਭ ਤੋਂ ਪਹਿਲਾਂ ਦੱਸ ਦਿਓ ਜੀ ਵੀ ਕਰੋਨਾ ਵਾਇਰਸ ਨਾਲ ਸੰਬੰਧਿਤ ਕੀ ਅੱਜ ਦੀਆਂ ਅਪਡੇਟਸ ਰਹੀਆਂ ਅਤੇ ਹੋਰ ਅੱਜ ਦੀ ਜਿਹੜੀ ਵੱਡੀ ਖਬਰ ਆ ਉਹ ਕੀ ਰਹੀ ਜੀ। ਕਰੋਨਾ ਅਪਡੇਟ ਤੋਂ ਪਹਿਲਾਂ ਇੱਕ ਦੋ ਖਬਰਾਂ 'ਤੇ ਝਾਤਖੋਰੀ ਕਰਾਂਗੇ। ਖਾਸ ਤੌਰ 'ਤੇ ਕੱਲ੍ਹ ਜੋ ਕੋਝੀਕੋਡ ਦੇ ਵਿੱਚ ਇੱਕ ਹਵਾਈ ਹਾਦਸਾ ਹੋਇਆ ਸੀਗਾ, ਉਸ ਵੇਲੇ ਇਹ ਹਾਦਸਾ ਦਰਪੇਸ਼ ਆਇਆ ਸੀਗਾ ਜਦੋਂ ਇੱਕ ਫਲਾਈਟ ਲੈਂਡ ਕਰ ਰਹੀ ਸੀਗੀ, ਅਤੇ ਉਹ ਮਾਮਲਾ ਜਿਹੜਾ ਉਹ ਹੁਣ ਥੋੜ੍ਹਾ ਜਿਹਾ ਸੁਰੱਖਿਆ ਖਾਮੀਆਂ ਨਾਲ ਜੁੜਦਾ ਜਾ ਰਿਹਾ। ਵੈਸੇ ਥੋੜ੍ਹਾ ਨਹੀਂ, ਮੈਂ ਤਾਂ ਕਹੂੰਗਾ ਕਿ ਕਾਫੀ ਗੰਭੀਰ ਮਸਲਾ ਹੈ। ਕਹਿੰਦੇ ਆ ਕਿ ਰਨਵੇ ਦੇ ਵਿੱਚ ਸੁਰੱਖਿਆ ਖਾਮੀਆਂ ਸਨ। DGCA ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਸੀਗੀ। ਇੱਕ ਹੋਰ ਖਬਰ ਦੇ ਮੁਤਾਬਕ ਕਹਿੰਦੇ ਆ ਕਿ ਪਹਿਲਾਂ 2 ਵਾਰੀ ਲੈਂਡਿੰਗ ਮੁਲਤਵੀ ਵੀ ਕੀਤੀ ਗਈ ਆ। ਸੋ ਇਹ ਕਾਫੀ ਗੰਭੀਰ ਮਸਲਾ ਹੈ। ਔਰ ਇਸ ਹਾਦਸੇ ਦੇ ਵਿੱਚ ਸਭ ਨੂੰ ਪਤਾ ਹੀ ਹੋਏਗਾ ਕਿ 18 ਵਿਅਕਤੀਆਂ ਦੀ ਮੌਤ ਹੋ ਗਈ ਸੀਗੀ, ਜਿਨ੍ਹਾਂ ਦੇ ਵਿੱਚ ਪਾਇਲਟ ਵੀ ਸ਼ਾਮਲ ਸੀਗਾ। ਤਾਂ ਹੋਰ ਤਹਿਕੀਕਾਤ ਜਦੋਂ ਹੋਏਗੀ, ਪੜਤਾਲ ਹੋਏਗੀ, ਫਿਰ ਹੀ ਪਤਾ ਲੱਗੇਗਾ ਕਿ ਅਸਲ ਕਾਰਨ ਕੀ ਆ। ਪਰ ਮੁੱਢਲੀ ਪੜਤਾਲ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਉਹ ਕਾਫੀ ਗੰਭੀਰ ਜਾਪਦੀਆਂ। ਇਸ ਤੋਂ ਇਲਾਵਾ ਜੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹਲਚਲ ਦੀ ਗੱਲ ਕਰੀਏ ਤਾਂ ਅੱਜ ਫਿਰ ਪ੍ਰਤਾਪ ਸਿੰਘ ਬਾਜਵਾ ਬਨਾਮ ਸੁਨੀਲ ਜਾਖੜ, ਜਾਂ ਕਹਿ ਲਈਏ ਬਨਾਮ ਕੈਪਟਨ ਅਮਰਿੰਦਰ ਸਿੰਘ, ਇਹ ਜੰਗ ਜਿਹੜੀ ਆ ਉਹ ਤਿੱਖੀ ਹੁੰਦੀ ਨਜ਼ਰ ਆਈ ਆ। ਔਰ ਦੇਰ ਸ਼ਾਮ ਖਬਰ ਇਹ ਆ ਗਈ ਕਿ ਪ੍ਰਤਾਪ ਸਿੰਘ ਬਾਜਵਾ ਤੋਂ ਪੰਜਾਬ ਸਰਕਾਰ ਨੇ ਸੁਰੱਖਿਆ ਜਿਹੜੀ ਉਹ ਵਾਪਸ ਲੈ ਲਈ ਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਹਮਲਾਵਰ ਹੋ ਰਹੇ ਨੇ, ਲਗਾਤਾਰ ਇੰਟਰਵਿਊਜ਼ ਦੇ ਰਹੇ ਨੇ, ਲਗਾਤਾਰ ਸੁਨੀਲ ਜਾਖੜ ਨੂੰ ਬਹੁਤ ਜ਼ਿਆਦਾ ਨਿਸ਼ਾਨੇ 'ਤੇ ਲੈ ਰਹੇ। ਇੱਥੋਂ ਤੱਕ ਕਹਿ ਦਿੱਤਾ ਕਿ ਰਾਜਸਥਾਨ 'ਚੋਂ ਤੁਰੇ ਸਨ, ਇੱਧਰ ਆ ਕੇ ਗੁਰਦਾਸਪੁਰ ਤੱਕ ਹਰਦੇ ਲੋਕਾਂ ਨੇ ਨਿਹੰਗਾਂ ਦੇ ਭਾਂਡੇ ਵਾਂਗੂ ਮਾਜ ਰੱਖੇ ਆ, ਅਤੇ ਹੁਣ ਇੱਕੋ ਹੀ ਥਾਂ ਬਚਦੀ ਕਿ ਜਾ ਕੇ ਪਾਕਿਸਤਾਨ 'ਚ ਇਲੈਕਸ਼ਨ ਲੜ ਲੈਣ। ਸੋ ਇਹੋ ਜਿਹੇ ਸ਼ਬਦ, ਕਰੜੇ ਸ਼ਬਦ ਇਸਤੇਮਾਲ ਕਰ ਰਹੇ ਆ। ਸ਼ਮਸ਼ੇਰ ਸਿੰਘ ਦੂਲੋ ਵੀ ਕਾਫੀ ਹਮਲਾਵਰ ਆ। ਤਾਂ ਇਹ ਫੈਸਲਾ ਲਿਆ ਪੰਜਾਬ ਸਰਕਾਰ ਵੱਲੋਂ। ਕਹਿੰਦੇ ਆ ਕਿ ਅਸੀਂ ਮੁਲਾਂਕਣ ਕੀਤਾ, ਮਤਲਬ ਕਿ ਰਿਵਿਊ ਕੀਤਾ, ਤਾਂ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਸਾਨੂੰ ਕਿਤੇ ਵੀ ਖਤਰੇ ਦੀ ਕੋਈ ਅਨੁਭੂਤੀ ਨਹੀਂ ਹੋਈ, ਮਤਲਬ ਕਿ ਕਿਤੇ ਵੀ ਖਤਰਾ ਮਹਿਸੂਸ ਨਹੀਂ ਹੋਇਆ। ਪਰ ਇਹਨਾਂ ਦੇ ਕੋਲ ਕਿਉਂਕਿ ਸੈਂਟਰ ਦੀ ਹੈਗੀ ਹੈ ਸਿਕਿਉਰਿਟੀ, ਕੋਈ ਵੱਡੀ ਗੱਲ ਨਹੀਂ ਹੈ, ਪਰ ਇਹਨਾਂ ਨੇ ਇਹਦਾ ਵੀ ਉੱਤਰ ਦਿੱਤਾ ਕਿ ਜੋ ਸੁਨੀਲ ਜਾਖੜ ਕਹਿੰਦਾ ਕਿ ਮੈਂ ਸਿਰਫ ਗਨਮੈਨ ਲੈਣ ਕਰਕੇ ਹੀ ਉੱਧਰ ਨੂੰ ਝੁਕਦਾ ਜਾਂਦਾ ਭਾਜਪਾ ਵੱਲ ਨੂੰ, ਤਾਂ ਕਹਿੰਦੇ ਕਿ ਮੈਂ ਨਹੀਂ ਕਿਹਾ। ਸਾਡੇ ਜਿਹੜੇ ਚੇਅਰਮੈਨ ਹੈ ਰਾਜ ਸਭਾ ਦੇ, ਉਹ ਗੁਲਾਮ ਨਬੀ ਆਜ਼ਾਦ ਹੁਰੀ ਲਿਖਦੇ ਆ ਕਿ ਇਹਨਾਂ ਦੀ ਸੁਰੱਖਿਆ ਜਿਹੜੀ ਉਹਦਾ ਰਿਵਿਊ ਕੀਤਾ ਜਾਵੇ, ਅਤੇ ਉਸ ਤੋਂ ਬਾਅਦ ਸਾਰੀਆਂ ਰਿਪੋਰਟਾਂ ਲੈ ਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਆ। ਤਾਂ ਖੈਰ ਕਰੋਨਾ ਵੱਲ ਜੇ ਝਾਤਖੋਰੀ ਕਰੀਏ, ਕਰੋਨਾ ਅਪਡੇਟਸ ਵੱਲ, ਤਾਂ BJP ਦੇ ਨੇਤਾ ਹੈ ਜਿਹੜੇ ਦਲੀਪ ਘੋਸ਼, ਬੰਗਾਲ ਦੇ ਪ੍ਰਧਾਨ ਹੈ, ਇਹਨਾਂ ਦੇ ਹੈੱਡ ਆ, ਉਹਨਾਂ ਨੇ ਕਿਹਾ ਕਿ ਇੱਥੇ ਹਸਪਤਾਲ ਸੱਭਿਆਚਾਰ ਤੋਂ ਮੰਦਰ ਸੱਭਿਆਚਾਰ ਦੀ ਵਧੇਰੇ ਲੋੜ ਆ। ਖੈਰ ਸਵਾਲ ਉੱਠੇਗਾ ਕਿ ਜੇ ਇਹ ਸੱਭਿਆਚਾਰ ਇੰਨਾ ਹੀ ਵਧੀਆ ਹੈ ਤਾਂ ਫਿਰ ਅਮਿਤ ਸ਼ਾਹ ਜੀ ਜਿਹੜੇ ਆ ਉਹ ਹਸਪਤਾਲ ਸੱਭਿਆਚਾਰ ਵੱਲ ਕਿਉਂ ਗਏ ਸਨ। ਖੈਰ ਦੂਜੀ ਗੱਲ ਕਿ ਅਮਿਤਾਭ ਬੱਚਨ ਦੇ ਸਪੁੱਤਰ ਅਭਿਸ਼ੇਕ ਬੱਚਨ ਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਈ ਆ, ਅਤੇ ਮੀਡੀਆ ਨੂੰ ਕੁਝ ਸੁੱਖ ਦਾ ਸਾਹ ਆਇਆ ਹੋਊਗਾ। ਇਸ ਤੋਂ ਇਲਾਵਾ ਅੱਜ ਇੱਕ ਵੱਡੀ ਖਬਰ ਹੈ ਕਿ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਨਰੇਸ਼ ਗੁਜਰਾਲ, ਉਹ ਕਰੋਨਾ ਪੋਜ਼ੀਟਿਵ ਆ ਗਏ ਆ, ਅਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਸੰਸਦੀ ਕਮੇਟੀ ਦੀ ਬੈਠਕ ਵਿੱਚ ਵੀ ਭਾਗ ਲਿਆ ਵਾ। ਤਾਂ ਇਹਦਾ ਮਤਲਬ ਇਹ ਹੈ ਕਿ ਕਾਫੀ ਜ਼ਿਆਦਾ ਰਿਸਕ ਰਹੇਗਾ। ਇਹ ਤੋਂ ਇਲਾਵਾ ਵੱਡੀ ਖਬਰ ਇਹ ਆਈ ਅੱਜ ਕਿ ਭਾਰਤੀ ਹਾਕੀ ਸਟਾਰ ਜਿਹੜੇ ਕਿ ਇੰਡੀਅਨ ਕੈਪਟਨ ਵੀ ਆ, ਕਪਤਾਨ ਵੀ ਆ, ਮਨਪ੍ਰੀਤ ਸਮੇਤ 4 ਖਿਡਾਰੀਆਂ ਨੂੰ ਵੀ ਕਰੋਨਾ ਹੋ ਗਿਆ।
ਇੱਧਰ ਜੇ ਪੰਜਾਬ ਵੱਲ ਪਰਤੀਏ ਤੇ ਅੰਮ੍ਰਿਤਸਰ ਦੇ ਵਿੱਚ ਫੇਰ ਕਰੋਨਾ ਬਲਾਸਟ ਹੋਇਆ। ਇੱਕ ਜੱਜ ਸਮੇਤ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਕਰੋਨਾ ਹੋਣ ਦੀ ਖਬਰ ਸੀਗੀ। ਇਹ ਖਬਰਾਂ ਜਿਹੜੀਆਂ 5-6 ਵਜੇ ਤੱਕ ਦੀਆਂ ਸੀਗੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਗੰਭੀਰ ਸਥਿਤੀ ਹੋ ਰਹੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ। ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 42 ਮਾਮਲੇ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਸਨ ਸ਼ਾਮ ਤੋਂ ਪਹਿਲਾਂ। ਇੱਧਰ ਜੇ ਆਪਾਂ ਗੱਲ ਕਰੀਏ ਜਲੰਧਰ ਦੇ ਵਿੱਚ CIA ਸਟਾਫ ਦੇ 6 ਮੁਲਾਜ਼ਮਾਂ ਸਣੇ 48 ਵਿਅਕਤੀਆਂ ਦੇ ਪੋਜ਼ਿਟਿਵ ਆਉਣ ਦੀ ਖਬਰ ਆ ਚੁੱਕੀ ਸੀ। ਇੱਕ ਮੌਤ ਵੀ ਹੋ ਚੁੱਕੀ ਸੀਗੀ। ਅੰਮ੍ਰਿਤਸਰ ਦੇ ਵਿੱਚ ਵੀ 2 ਮੌਤਾਂ ਹੋ ਚੁੱਕੀਆਂ ਸਨ ਸ਼ਾਮ ਤੋਂ ਪਹਿਲਾਂ। ਤੇ ਜੇ ਜਲੰਧਰ ਦੀ ਗੱਲ ਕਰੀਏ ਤਾਂ ਪੀੜਤਾਂ ਦਾ ਅੰਕੜਾ ਇੱਥੇ ਲਗਭਗ 3000 ਪਹੁੰਚ ਚੁੱਕਾ। ਪਠਾਨਕੋਟ ਦੇ ਵਿਧਾਇਕ ਜਿਹੜੇ ਅਮਿਤ ਵਿਜ ਆ ਕਾਂਗਰਸ ਤੋਂ ਬਿਲੋਂਗ ਕਰਦੇ ਆ ਤਾਂ ਉਹਨਾਂ ਨੂੰ ਵੀ ਕਰੋਨਾ ਹੋ ਗਿਆ। ਇੱਧਰ ਜਿਹੜੇ ਮੈਂਬਰ ਪਾਰਲੀਮੈਂਟ ਆ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਇਹਨਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਕਿਉਂਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਿਨੇਸ਼ ਬੱਸੀ ਕਰੋਨਾ ਪੋਜ਼ਿਟਿਵ ਆਏ ਸਨ ਤੇ ਇਹਨਾਂ ਦੀ ਇੱਕ ਦੋ ਦਿਨ ਪਹਿਲਾਂ ਕੋਈ ਮੀਟਿੰਗ ਹੋਈ ਸੀਗੀ। ਇੱਧਰ ਜ਼ਿਲ੍ਹਾ ਸੰਗਰੂਰ 'ਚ ਕਰੋਨਾ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ। ਸੁਨਾਮ ਸ਼ਹਿਰ 'ਚ ਵੀ ਇੱਕ ਮੌਤ ਹੋਈ ਹੈ, ਸ਼ਾਇਦ ਦੂਜੀ ਮੌਤ ਆ। ਮੁਕਤਸਰ ਦੇ ਵਿੱਚ ਵੀ 22 ਮਾਮਲੇ ਹੋ ਰਹੇ ਆ। ਪਠਾਨਕੋਟ ਦੇ 25 ਮਾਮਲੇ ਜਿਹੜੇ ਆ ਉਹ ਪੁਸ਼ਟੀ ਹੋ ਚੁੱਕੀ ਆ ਉਹਨਾਂ ਦੀ। ਫਿਰੋਜ਼ਪੁਰ 'ਚ ਕਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਸੀ ਸ਼ਾਮ ਤੋਂ ਪਹਿਲਾਂ। ਇਸ ਤਰ੍ਹਾਂ ਹੀ ਫਾਜ਼ਿਲਕਾ ਦੇ ਵਿੱਚ 8 ਹੋਰ ਮਾਮਲੇ ਆ ਚੁੱਕੇ ਸੀਗੇ। ਤਰਨਤਾਰਨ ਦੇ ਵਿੱਚ ਵੀ ਕਾਫੀ ਵੱਡਾ ਬਲਾਸਟ ਹੋਇਆ ਕਰੋਨਾ ਦਾ। 16 ਕੈਦੀਆਂ 5 ਪੁਲਿਸ ਮੁਲਾਜ਼ਮਾਂ ਸਮੇਤ 36 ਲੋਕ ਪੋਜ਼ਿਟਿਵ ਆ ਚੁੱਕੇ ਸਨ। ਇਸ ਤਰ੍ਹਾਂ ਇੱਕ ਐਲਾਨ ਵੀ ਹੋਇਆ ਅਧਿਆਪਕਾਂ ਦੀ, ਕਹਿੰਦੇ ਆ ਕਿ ਨਹੀਂ ਡਿਊਟੀ ਲੱਗੇਗੀ। COVID-19 ਦੇ ਵਿੱਚ ਇਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਉਹ ਨਹੀਂ ਲੱਗੇਗੀ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਬਚਾਈ ਜਾਏਗੀ ਕਿ ਉਹ ਕਿਸੇ ਕਿਸਮ ਨਾਲ ਪ੍ਰਭਾਵਿਤ ਨਾ ਹੋਵੇ। ਇੱਧਰ ਸਿਵਲ ਹਸਪਤਾਲ 'ਚ ਵੈਂਟੀਲੇਟਰ ਨਹੀਂ ਹੈ ਲੁਧਿਆਣੇ ਦੇ ਵਿੱਚ ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਸੜਕਾਂ ਤੇ ਭੀਖ ਮੰਗ ਕੇ ਪੈਸਾ ਇਕੱਠਾ ਕੀਤਾ ਤੇ ਰਵਨੀਤ ਬਿੱਟੂ ਨੂੰ ਦੇਣ ਦਾ ਯਤਨ ਕੀਤਾ ਕਿ ਲਓ ਭਾਈ ਵੈਂਟੀਲੇਟਰ ਲਿਓ। ਵੈਸੇ ਲੁਧਿਆਣੇ ਦੇ ਵਿੱਚ ਅੱਜ ਇੱਕ ਹੋਰ ਵੀ ਝੜਪ ਹੋਈ ਹੈ। ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੂੰ ਕਾਂਗਰਸੀਆਂ ਨੇ ਉਸ ਵੇਲੇ ਕੁੱਟ ਦਿੱਤਾ ਜਦੋਂ ਮੰਗ ਪੱਤਰ ਵਗੈਰਾ ਦੇ ਰਹੇ ਸਨ। ਜੀ ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਪ੍ਰੋਫੈਸਰ ਅਪੂਰਵ ਆਨੰਦ ਦੇ ਹੱਕ ਦੇ ਵਿੱਚ ਨਾਅਰਾ ਮਾਰਨ ਆਏ ਹੁਣ ਕਈ ਵੱਡੀਆਂ ਹਸਤੀਆਂ। ਹਾਂਜੀ ਬਿਲਕੁਲ 130 ਹਸਤੀਆਂ ਵੱਲੋਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਨਤਕ ਅਪੀਲ ਕੀਤੀ ਗਈ ਹੈ। ਜਨਤਕ ਅਪੀਲ ਮਤਲਬ ਕਿ ਜਨਤਾ ਨੂੰ ਅਪੀਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਸਾਰੇ ਪਾਸੇ ਪੱਤਰ ਵਿਹਾਰ ਕਰਕੇ ਖਤੋ ਖਤਾਬਤ ਕਰਕੇ ਹੰਭ ਜਾਂਦੇ ਹੋ ਤਦ ਤੁਸੀਂ ਕਹਿੰਦੇ ਹੋ ਮਤਲਬ ਕਿ ਮਸ਼ਹੂਰ ਹਸਤੀਆਂ ਹੋ ਸਰਕਾਰ ਤੱਕ ਪਹੁੰਚਿਆ, ਦਰਬਾਰ ਤੱਕ ਪਹੁੰਚਿਆ। ਸਾਰਾ ਜੀ ਗੱਲ ਹੈ ਕਿ ਤੁਸੀਂ ਉੱਥੇ ਵੀ ਕੋਸ਼ਿਸ਼ਾਂ ਯਤਨ ਕੀਤੇ ਹੋਣਗੇ ਪਰ ਜਦੋਂ ਤੁਸੀਂ ਵੇਖਦੇ ਹੋ ਕਿ ਨਹੀਂ ਯਾਰ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਫਿਰ ਤੁਸੀਂ ਕਹਿੰਦੇ ਹੋ ਕਿ ਚਲੋ ਆਪਾਂ ਜਨਤਾ ਦੇ ਦਰਬਾਰ 'ਚ ਚੱਲਦੇ ਹਾਂ ਜੋ ਕਿ ਸਭ ਤੋਂ ਵੱਡਾ ਦਰਬਾਰ ਆ। ਤਾਂ ਹੁਣ ਇਹ ਜੇ ਆਪਾਂ ਗੱਲ ਕਹੀਏ ਤਾਂ ਕਾਂਗਰਸੀ ਸਾਂਸਦ ਹੈਗੇ ਆ ਕੁਮਾਰ ਕੇਤਕਰ ਸ਼ਾਇਦ ਉਹਨਾਂ ਦਾ ਨਾਮ ਮਤਲਬ ਕਿ ਉਹਨਾਂ ਦੇ ਸਣੇ 1300 ਤੋਂ ਵੱਧ ਲੋਕਾਂ ਨੇ ਜੋ ਅਪੂਰਵਾਨੰਦ ਮੈਂ ਤੁਹਾਨੂੰ ਬਾਅਦ 'ਚ ਦੱਸ ਦਿੰਦਾ ਕਿ ਅਪੂਰਵਾਨੰਦ ਕੌਣ ਆ ਤਾਂ ਉਹਨਾਂ ਬਾਰੇ ਜੋ ਚੱਲ ਰਿਹਾ ਹੈ ਸਾਰਾ ਕੁਛ ਜਾਂਚ ਪੜਤਾਲ 'ਚ ਜਿਸ ਤਰੀਕੇ ਨਾਲ ਦਿੱਲੀ ਪੁਲਿਸ ਉਹਨਾਂ ਨੂੰ ਸ਼ਾਮਲ ਕਰ ਰਹੀ ਆ ਉਹਦੇ ਮੱਦੇ ਨਜ਼ਰ ਉਹ ਕਹਿ ਰਹੇ ਆ ਯਾਨੀ ਬਹੁਤ ਵੱਡੇ ਲੋਕ ਬਹੁਤ ਵੱਡੀਆਂ ਹਸਤੀਆਂ ਉਹ ਕਹਿ ਰਹੇ ਆ ਕਿ ਜਮਹੂਰੀਅਤ ਬਚਾਉਣ ਲਈ ਅੱਜ ਨਾ ਨਿਤਰੇ ਤਾਂ ਭਲਕ ਨੂੰ ਸ਼ਾਇਦ ਇਹ ਰਹੇ ਹੀ ਨਾ। ਬਹੁਤ ਵੱਡੀ ਗੱਲ ਆ ਕਿ ਜਮਹੂਰੀਅਤ ਬਚਾਉਣ ਵਾਸਤੇ ਜੇ ਤੁਸੀਂ ਹੁਣ ਵੀ ਨਹੀਂ ਅੱਗੇ ਆਏ ਤਾਂ ਸ਼ਾਇਦ ਹੋ ਸਕਦਾ ਕੱਲ ਨੂੰ ਤੁਹਾਡਾ ਅੱਗੇ ਆਇਆ ਜਿਹੜਾ ਨਿਹਫਲ ਹੋ ਗੁਜ਼ਰੇ ਕਿਉਂਕਿ ਤਦ ਤੱਕ ਜਮਹੂਰੀਅਤ ਰਹੇ ਹੀ ਨਾ। ਇਹ ਬਹੁਤ ਵੱਡੀ ਗੱਲ ਆ। ਮਾਮਲਾ ਕੀ ਹੈ ਔਰ ਅਪੂਰਵਾਨੰਦ ਝਾਅ ਕੌਣ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਅਪੂਰਵਾਨੰਦ ਝਾਅ ਇੱਕ ਗਾਂਧੀਵਾਦੀ ਪ੍ਰੋਫੈਸਰ ਹੈ JNU ਦੇ ਔਰ ਉਹਨਾਂ ਦੀ ਵਿਚਾਰਧਾਰਾ ਔਰ ਉਹਨਾਂ ਦੀ ਬੋਲ ਚਾਲ ਦੀ ਸ਼ੈਲੀ ਜਿਹੜੀ ਆ ਉਹ ਲਾਜਵਾਬ ਆ ਔਰ ਸਰਕਾਰ ਦੇ ਆਲੋਚਕ ਕਹਿ ਲਓ ਜਾਂ ਇਸ ਮਾਹੌਲ ਦੇ ਆਲੋਚਕ ਕਹਿ ਲਓ ਜੋ ਮਾਹੌਲ ਥੋੜ੍ਹਾ ਜਿਹਾ ਹਰੇਕ ਨੂੰ ਹੀ ਰੜਕ ਰਿਹਾ ਤਾਂ ਉਸ ਮਾਮਲੇ ਦੇ ਵਿੱਚ ਉਹ ਖੁੱਲ੍ਹ ਕੇ ਬੋਲਦੇ ਆ। ਦਾ ਵਾਇਰ ਵਰਗੇ ਚੈਨਲਾਂ 'ਤੇ ਲਗਾਤਾਰ ਪ੍ਰੋਗਰਾਮ ਕਰਦੇ ਰਹਿੰਦੇ ਆ। ਬਹੁਤ ਵੱਡੇ ਵੱਡੇ ਅਖਬਾਰਾਂ 'ਚ ਲੇਖ ਵਗੈਰਾ ਆਉਂਦੇ ਆ। ਮਤਲਬ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਕਿਸ ਤਰ੍ਹਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਰਕਾਰ ਦੀ ਨਿਗਾਹ 'ਚ ਰੜਕਣ ਵਾਲੇ ਲੋਕਾਂ ਦੀ ਸੂਚੀ 'ਚ ਕਈ ਲੋਕਾਂ ਤੋਂ ਉੱਤੇ ਬੈਠੇ ਆ। JNU ਦੇ ਵਿੱਚ ਉਹ ਪ੍ਰੋਫੈਸਰ ਆ ਕਾਫੀ ਵੱਡੀ ਹਸਤੀ ਆ। NDTV ਦੇ ਡਿਬੇਟਸ ਦੇ ਵਿੱਚ ਵੀ ਉਹ ਆਉਂਦੇ ਰਹੇ। ਹੁਣ ਦੋਸ਼ ਉਹਨਾਂ ਦੇ ਲੱਗਦਾ ਕਿਉਂਕਿ ਦੇਖੋ CA ਦਾ ਜਦੋਂ ਚੱਲਿਆ ਸੀ ਕੰਮ ਤੁਹਾਨੂੰ ਪਤਾ ਹੀ ਹੈ ਪ੍ਰੋਟੈਸਟ ਚੱਲ ਰਹੇ ਸਨ ਤਾਂ ਬਹੁਤ ਵੱਡੇ ਵੱਡੇ ਲੋਕਾਂ ਨੇ ਜਾ ਕੇ ਸਪੋਰਟ ਕੀਤਾ ਤਾਂ ਅਪੂਰਵਾਨੰਦ ਹੋਰੀ ਵੀ ਹੈ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਸ਼ਫੂਰਾ ਜ਼ਰਗਰ ਉਹਦੀ ਪਿੰਜਰਾ ਤੋੜ ਗਰੁੱਪ ਹੈ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਵੀ UAPA ਦੇ ਤਹਿਤ ਬੰਦ ਕਰ ਦਿੱਤਾ ਗਿਆ ਸੀਗਾ। ਤਾਂ ਇਸੇ ਤਰ੍ਹਾਂ ਅਪੂਰਵਾਨੰਦ ਝਾਅ ਨੂੰ ਵੀ
ਦਿੱਲੀ ਪੁਲਿਸ ਬੁਲਾ ਰਹੀ ਹੈ, ਇੱਕ FIR ਆ ਮੇਰੇ ਖਿਆਲ ਦੇ ਨਾਲ UAPA ਦੇ ਤਹਿਤ ਹੀ ਹੈ ਜੀ, ਮਤਲਬ ਕਿ ਜੋ ਦੰਗਿਆਂ ਨੂੰ ਭੜਕਾਉਣ ਵਾਲੀ ਸਾਜ਼ਿਸ਼ ਕੌਨਸਪੀਰੇਸੀ ਹੈ ਉਹਦੇ ਆਧਾਰ ਤੇ ਦਰਜ ਕੀਤੀ ਗਈ ਆ। ਤਾਂ ਉਸ FIR ਦੀ ਬਿਨਾਂ ਤੇ ਅਪੂਰਵਾਨੰਦ ਨੂੰ ਬੁਲਾਇਆ ਜਾ ਰਿਹਾ ਜਾਂਚ ਪੜਤਾਲ ਵਾਸਤੇ, ਔਰ ਇੱਥੋਂ ਤੱਕ ਕਿਹਾ ਗਿਆ ਕਿ ਉਹਨਾਂ ਦੇ ਫੋਨ ਜਿਹੜੇ ਆ ਉਹ ਵੀ ਜ਼ਬਤ ਕਰ ਲਏ ਗਏ ਆ। ਤਾਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ UAPA ਦਾ ਜਿਹੜਾ ਸਿਕੰਜਾ ਹੈ ਅਪੂਰਵਾਨੰਦ ਝਾੜ ਤੇ ਵੀ ਕੱਸ ਦਿੱਤਾ ਜਾਵੇ। ਸੋ ਇਸ ਕਰਕੇ ਕਿਉਂਕਿ ਮਾਮਲੇ ਦੀ ਗੰਭੀਰਤਾ ਜਿਹੜੀ ਉਹ ਬਹੁਤ ਜ਼ਿਆਦਾ ਹੈ, ਇਸ ਕਰਕੇ ਹੀ ਇਹ ਸਾਰੀਆਂ ਆਵਾਜ਼ਾਂ ਉੱਠ ਰਹੀਆਂ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਚਲੋ ਜੇ ਕੋਈ ਕੌਨਸਪੀਰੇਸੀ ਦੇ ਵਿੱਚ ਸ਼ਾਮਲ ਆ ਫਿਰ ਠੀਕ ਆ, ਉਹਦੇ 'ਚ ਕੋਈ ਉਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਹੀਏ ਕਿ ਨਹੀਂ ਯਾਰ ਕੋਈ ਸਾਜ਼ਿਸ਼ ਕਰਤਾ ਤੇ ਤੁਸੀਂ ਇਹਨੂੰ ਸਿਰਫ ਇਸ ਕਰਕੇ ਛੱਡ ਦਿਓ ਕਿ ਉਹ ਪੇਸ਼ੇ ਤੋਂ ਪ੍ਰੋਫੈਸਰ ਆ ਜਾਂ ਅੱਛਾ ਬੋਲਦਾ ਚੱਲਦਾ। ਪਰ ਗੱਲ ਇਹ ਆ ਨਾ ਕਿ ਦੇਖੋ ਤੁਸੀਂ ਚੁਣ ਕੇ ਕਿਸ ਤਰ੍ਹਾਂ ਨਿਸ਼ਾਨੇ ਮਾਰ ਰਹੇ ਹੋ, ਮਤਲਬ ਕਿ ਜਿਹੜੇ ਲੋਕਾਂ ਨੇ ਪ੍ਰਤੱਖ ਰੂਪ ਦੇ ਵਿੱਚ ਭੜਕਾਊ ਭਾਸ਼ਣ ਦਿੱਤੇ, ਜੋ ਤੁਹਾਡੇ ਮਤਲਬ ਕਿ ਲਾ ਲਓ ਕਿ ਮੰਤਰੀ ਸੰਤਰੀ ਜਾਂ ਵਿਧਾਇਕ ਜਾਂ ਸ਼ਧਾਇਕ ਜੋ ਵੀ ਰਹਿ ਚੁੱਕੇ ਜਾਂ ਹੈਗੇ ਆ, ਉਹ ਸਭ ਸਾਹਮਣੇ ਆ ਕਿ ਉਸ ਦੌਰ ਦੇ ਵਿੱਚ ਕਿਸ ਤਰ੍ਹਾਂ ਭੜਕਾਊ ਭਾਸ਼ਣ ਦਿੱਤੇ ਗਏ ਖੁੱਲ੍ਹੇਆਮ ਦੇ ਵਿੱਚ। ਜਦ ਕਿ ਅਪੂਰਵਾਨੰਦ ਝਾਅ ਨੇ, ਮੈਂ ਅੱਜ ਤੱਕ ਬਹੁਤ ਡਿਬੇਟ ਸੁਣੇ ਆ, ਕਦੇ ਹਿੰਸਾ ਦੀ ਵਕਾਲਤ ਹੀ ਨਹੀਂ ਕੀਤੀ ਇਸ ਬੰਦੇ ਨੇ ਜੀ, ਗਾਂਧੀਵਾਦੀ ਵਿਚਾਰ ਰੱਖਣ ਵਾਲਾ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਨੂੰ ਤਾਂ ਤੁਸੀਂ ਕਹਿ ਰਹੇ ਹੋ ਕਿ ਲੁਕਵੀਂ ਸਾਜ਼ਿਸ਼ ਤੇ ਉਹਨੂੰ ਇੱਥੋਂ ਤੱਕ ਲੈ ਗਏ, ਤੇ ਪ੍ਰਤੱਖ ਰੂਪ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਭੜਕਾਉਣ ਦਾ ਕੰਮ ਕੀਤਾ ਜੋ ਅੱਜ ਵੀ ਕਰ ਰਹੇ ਆ, ਤੁਸੀਂ ਉਹਨਾਂ ਤੇ ਕਦੇ ਸਕੰਜਾ ਨਹੀਂ ਕੱਸਿਆ। ਸੋ ਇਹੀ ਚੀਜ਼ ਸ਼ੱਕ ਪ੍ਰਗਟਾਉਂਦੀ ਆ ਜਦੋਂ ਤੁਸੀਂ ਇੱਕ ਸਿੱਖ ਨੂੰ ਵਿੱਚ ਘੜੀਸ ਲੈਂਦੇ ਹੋ ਇਸੇ ਕੇਸ ਦੇ ਵਿੱਚ, ਕੌਨਸਪੀਰੇਸੀ ਦੇ ਕੇਸ ਦੇ ਵਿੱਚ, ਜਿਹੜੇ ਸਿੱਖ ਨੇ ਲੰਗਰਾਂ ਵਾਸਤੇ ਉੱਥੇ ਆਪਣਾ ਫਲੈਟ ਤੱਕ ਵੇਚ ਦਿੱਤਾ। ਜਦ ਤੁਸੀਂ ਇੱਕ ਨੌਜਵਾਨ ਨੂੰ, ਅੱਲੜ ਉਮਰ ਦੇ ਨੌਜਵਾਨ ਨੂੰ ਪੰਜਾਬ 'ਚ ਚੁੱਕ ਕੇ ਲੈ ਜਾਂਦੇ ਹੋ ਕਿ ਇਹਦੇ ਕੋਲ 2 ਪਿਸਤੌਲ ਫੜੇ ਗਏ ਆ, ਜਦ ਕਿ ਉਹ ਉੱਥੇ CA ਦੇ ਪ੍ਰੋਟੈਸਟਾਂ ਦੇ ਵਿੱਚ ਲੰਗਰ ਵਰਤਾਉਂਦਾ ਸੀ, ਤਦ ਜਾ ਕੇ ਕਹਾਣੀ ਜਿਹੜੀ ਆ ਉਹ ਗੁੰਝਲਦਾਰ ਹੋ ਜਾਂਦੀ। ਇਕੱਲੀ ਗੁੰਝਲਦਾਰ ਹੀ ਨਹੀਂ ਹੋ ਜਾਂਦੀ, ਸ਼ੱਕੀ ਵੀ ਹੋ ਜਾਂਦੀ ਆ, ਔਰ ਕਈ ਵਾਰ ਸੰਸ਼ਯਯੋਗ ਵੀ ਹੋ ਜਾਂਦੀ ਆ। ਸੰਸ਼ਯਯੋਗ ਹੋਣ ਕਿ ਗਾਂਹ ਜਾ ਕੇ ਪਤਾ ਨਹੀਂ ਕੀ ਬਣਨਾ ਹੈ। ਤਾਂ ਇਹ ਜਿਹੜਾ ਧੁੜਕੂ ਵਾਲਾ ਮਾਹੌਲ ਆ, ਇਹ ਠੀਕ ਕਰਨ ਦੀ ਜ਼ਰੂਰਤ ਆ। ਮੈਂ ਕਿਸੇ ਦੋਸ਼ੀ ਦੀ ਵਕਾਲਤ ਨਹੀਂ ਕਰਦਾ, ਜੇ ਕਿਸੇ ਨੇ ਗੁਨਾਹ ਕੀਤਾ ਤੇ ਠੀਕ ਆ, ਪਰ ਜਿਹੜੀ ਸਿਲੈਕਟਿਵ ਅਪਰੋਚ ਹੈ ਇਸ ਵੇਲੇ, ਜਿਸ ਤਰ੍ਹਾਂ ਚੁਣ ਚੁਣ ਕੇ ਨਿਸ਼ਾਨੇ ਵਿੰਨੇ ਜਾ ਰਹੇ ਆ, ਜਿਸ ਤਰ੍ਹਾਂ ਆਪੋਜੀਸ਼ਨ ਨੂੰ ਖਤਮ ਕੀਤਾ ਜਾ ਰਿਹਾ ਸਿਆਸੀ ਤਲ ਤੇ, ਜਿਸ ਤਰੀਕੇ ਦੇ ਨਾਲ ਆਪੋਜ਼ਿਟ ਵਿਚਾਰਾਂ ਨੂੰ ਹਾਸ਼ੀਆਗ੍ਰਸਤ ਕੀਤਾ ਜਾ ਰਿਹਾ, ਸਾਨੂੰ ਉਹਨਾਂ ਚੀਜ਼ਾਂ ਤੋਂ ਮੇਰੇ ਖਿਆਲ ਦੇ ਨਾਲ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਜੱਗੀ ਜੌਹਲ ਦੇ ਹੱਕ ਦੇ ਵਿੱਚ ਹੋਈ ਹੁਣ ਕੂਟਨੀਤਿਕ ਲਾਮਬੰਦੀ। ਦੇਖੋ ਜੱਗੀ ਜੌਹਲ ਦਾ ਮਾਮਲਾ ਵੀ ਬਹੁਤ ਪੁਰਾਣਾ ਹੋ ਚੱਲਿਆ, ਹੁਣ ਤਾਂ ਮੇਰੇ ਖਿਆਲ ਦੇ ਨਾਲ ਆਲਮੋਸਟ 1000 ਦਿਨ ਹੋ ਗਿਆ ਹੋਣਾ, ਉਸ ਤੋਂ ਉੱਤੇ ਆਪਾਂ ਉਸ ਤੋਂ ਉੱਤੇ ਹੋ ਗਿਆ ਹੋਣਾ, 1000 ਦਿਨ ਹੋ ਗਿਆ ਹੋਣਾ, ਯਾਨੀ 1000 ਦਿਨ ਦੀ ਕਸਟਡੀ ਹੈ ਜੱਗੀ ਜੌਹਲ ਦੀ। ਹੁਣ ਇੱਥੇ ਵੀ ਮਾਮਲਾ ਇਹੋ ਹੀ ਆ। ਦੇਖੋ ਗੱਲ ਇਹ ਆ ਕਿ ਜੱਗੀ ਜੌਹਲ ਨੂੰ ਜਿਸ ਤਰੀਕੇ ਨਾਲ ਨਾਮਜ਼ਦ ਕੀਤਾ ਗਿਆ, ਜਿਸ ਤਰੀਕੇ ਨਾਲ ਦਾਅਵੇ ਕੀਤੇ ਗਏ, ਜੱਗੀ ਜੌਹਲ ਦਾ ਸਿੱਧੇ ਤੌਰ ਤੇ ਹੱਤਿਆ ਦੇ ਵਿੱਚ ਕੋਈ ਹੱਥ ਨਹੀਂ ਦੱਸਿਆ ਗਿਆ, ਸਿਰਫ ਫੰਡਿੰਗ ਦਾ ਦੱਸਿਆ ਗਿਆ। ਇਹੀ ਦਾਅਵਾ ਕੀਤਾ ਗਿਆ ਸੀਗਾ ਕਿ ਇਹਨਾਂ ਨੇ ਫੰਡਿੰਗ ਮੁਹੱਈਆ ਕਰਵਾਈ, ਗਾਂ ਜਿਨ੍ਹਾਂ ਨੇ ਜਾ ਕੇ ਹੱਤਿਆ ਕਰਵਾਈ ਜਾਂ ਕੀਤੀ ਹਿੰਦੂ ਆਗੂਆਂ ਦੀ। ਮਾੜੀ ਗੱਲ ਸੀ ਕਿ ਅਸੀਂ ਉਸ ਟਾਈਮ ਵੀ ਕਹਿੰਦੇ ਰਹੇ ਹਾਂ ਕਿ ਨਹੀਂ, ਵਿਚਾਰ ਨਾਲ ਤੁਸੀਂ ਆਪਣੇ ਵਿਚਾਰ ਨੂੰ ਕੱਟੋ, ਕਿਸੇ ਨੂੰ ਹਥਿਆਰ ਨਾਲ ਨਹੀਂ ਕੱਟਣਾ ਚਾਹੀਦਾ, ਚਾਹੇ ਕੋਈ ਹਿੰਦੂ ਆਗੂ ਆ, ਚਾਹੇ ਕੋਈ RSS ਦਾ ਆ। ਪਰ ਗੱਲ ਇਹ ਆ ਕਿ ਜੱਗੀ ਜੌਹਲ ਨੂੰ ਚਲੋ ਨਾਮਜ਼ਦ ਵੀ ਕਰ ਲਿਆ। ਹੁਣ ਜਿਹੜੀ ਕੂਟਨੀਤਿਕ ਲਾਮਬੰਦੀ ਹੋ ਰਹੀ ਹੈ, ਪਹਿਲਾਂ ਥੋੜੀ ਜਿਹੀ ਸੰਖੇਪ 'ਚ ਮੈਂ ਉਹ ਦੱਸ ਦੇਵਾਂ ਕਿ ਬ੍ਰਿਟਿਸ਼ MP ਜਿਹੜੇ ਮਾਰਟਿਨ ਡਾਕਰਟੀ ਹੈ, ਉਹਨਾਂ ਨੇ 60 MPs ਦੀ ਸਾਈਨ ਕੀਤੀ ਚਿੱਠੀ, ਜਿਹੜੀ ਵਿਦੇਸ਼ ਸਕੱਤਰ ਡੋਮਿਨਿਕ ਰੌਬ ਨੂੰ ਭੇਜੀ ਆ। ਤੇ ਇਹਦੇ ਵਿੱਚ ਪ੍ਰੀਤ ਕੌਰ ਗਿੱਲ ਜਿਹੜੇ MP, ਉਹਨਾਂ ਨੇ ਵੀ ਕਿਹਾ ਕਿ ਜੱਗੀ ਦੀ ਰਿਹਾਈ ਵਾਸਤੇ UK ਸਰਕਾਰ ਕੂਟਨੀਤਿਕ ਅਤੇ ਕਾਨੂੰਨੀ ਢੰਗਾਂ ਦੀ ਵਰਤੋਂ ਕਰੇ। ਮਤਲਬ ਕਿ ਲਾਮਬੰਦੀ ਹੈ ਸਿੱਧੇ ਤੌਰ ਤੇ। ਲਾਮਬੰਦੀ ਇਉਂ ਆ ਕਿ ਸਰਕਾਰ ਆਪਣੀ ਨੂੰ, ਯਾਨੀ UK ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਭਾਈ ਤੁਸੀਂ ਕੂਟਨੀਤਿਕ ਦਬਾਅ ਬਣਾਓ। ਕੂਟਨੀਤਿਕ ਦਬਾਅ ਕੀ ਹੁੰਦਾ? ਕਈ ਵਾਰ ਇਹ ਸ਼ਬਦ, ਕਈ ਵਾਰ ਥੋੜ੍ਹੀਆਂ ਜਿਹੀਆਂ ਆਮ ਜਿਹੜੇ ਸਰੋਤੇ ਆ ਮੇਰੇ ਵਰਗੇ, ਉਹਨਾਂ ਦੀ ਸਮਝ ਨਹੀਂ ਪੈਂਦੀ। ਮਤਲਬ ਕਿ ਕੂਟਨੀਤਿਕ ਦਬਾਅ ਕੀ ਹੈ ਕਿ 2 ਦੇਸ਼ਾਂ ਦਾ ਵਪਾਰ ਆ, ਤਾਂ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਕਿ ਹਾਂ ਭਾਈ ਤੁਹਾਡੇ ਨਾਲ ਸਾਡੀ ਆਹ ਵਪਾਰਕ ਡੀਲ ਆ, ਜਾਂ ਤੁਹਾਡੇ ਨਾਲ ਸਾਡੇ ਆਹ ਰਿਸ਼ਤੇ ਆ ਹੁਣ ਤੱਕ, ਤਾਂ ਇਹ ਪ੍ਰਭਾਵਿਤ ਹੋਣਗੇ। ਅਦਰਵਾਈਜ਼ ਭਾਈ ਇੱਥੇ ਸਾਡੀ ਗੱਲ ਸੁਣੋ, ਇਹਨੂੰ ਕੂਟਨੀਤਿਕ ਦਬਾਅ ਕਵਾਂਗੇ। ਮੈਂ ਮਿਸਾਲ ਦੇ ਰਿਹਾ। ਖੈਰ ਹੁਣ ਦੇਖੋ ਇਸ ਮਸਲੇ ਤੇ ਜੇ ਆਪਾਂ ਇੱਕ ਨਿਰਪੱਖ ਰਾਏ ਰੱਖਣੀ ਹੋਵੇ, ਨਿਰਪੱਖ ਵਿਚਾਰ ਦੇਣਾ ਹੋਵੇ, ਤਾਂ ਬਹੁਤ ਸਾਦਾ ਹੈ। ਇਹਦੇ ਵਿੱਚ ਇਹ ਨਹੀਂ ਹੈ ਕਿ ਜੱਗੀ ਜੌਹਲ ਕੌਣ ਆ, ਕਿਹੜੀ ਕੌਮ ਤੋਂ ਆ, ਕਿਹੜੇ ਦੇਸ਼ ਤੋਂ ਆ, ਕਿਹੜੇ ਗੁਨਾਹ 'ਚ ਆ, ਕਿ 1000 ਦਿਨ ਤੁਸੀਂ ਬੰਦੇ ਨੂੰ ਕਸਟਡੀ 'ਚ ਰੱਖ ਲਿਆ, ਜਦ ਕਿ ਉਹਦੇ ਠੀਕ ਢੰਗ ਨਾਲ ਹੁਣ ਤੱਕ ਤੁਸੀਂ ਚਾਰਜਸ ਵੀ ਫਰੇਮ ਨਹੀਂ ਕਰ ਸਕੇ।
ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇੱਕ ਇਹ ਨਿਕਲਦਾ ਹੈ ਕਿ ਸ਼ਾਇਦ ਹਾਲੇ ਵੀ ਠੋਸ ਸਬੂਤ ਨਹੀਂ ਜੋ ਕਹਾਣੀ ਬਿਆਨ ਦਿੱਤੀ ਗਈ। ਦੂਜਾ ਮਤਲਬ ਕੀ ਨਿਕਲਦਾ ਜਾਂ ਦੂਜੀ ਸੰਭਾਵਨਾ ਕੀ ਨਿਕਲਦੀ ਆ ਕਿ ਦੇਖੋ ਕੱਲ ਨੂੰ ਮੰਨ ਲਓ ਜੱਗੀ ਜੌਹਲ ਜਿਹੜਾ ਆ ਉਹ ਬਾਜ਼ਤ ਬਰੀ ਹੋ ਜਾਂਦਾ ਹੈ, ਔਰ ਇਸ ਤਰ੍ਹਾਂ ਹੋ ਚੁੱਕਾ ਇੰਡੀਆ ਦੇ ਵਿੱਚ ਕਿ ਕਿਸੇ ਸਿੱਖ ਨੂੰ 12-13 ਸਾਲ ਜੇਲ੍ਹ ਵਿੱਚ ਰੱਖ ਕੇ ਇਹਨਾਂ ਨੇ ਬਾਇਜ਼ਤ ਬਰੀ ਕੀਤਾ ਤੇ ਬਾਅਦ ਦੇ ਵਿੱਚ ਉਹ ਆਪਣੇ ਮੁਲਕ ਪਰਤ ਕੇ ਮਤਲਬ ਕਿ ਜਿਹੜਾ ਉਹਦਾ ਮੁਲਕ ਸੀਗਾ ਉਹਦੇ 'ਚ ਜਾ ਕੇ ਮੰਤਰੀ ਬਣਿਆ ਸੀਗਾ। ਤਾਂ ਉੱਥੇ ਇੰਡੀਆ ਦੀ ਬਹੁਤ ਜ਼ਿਆਦਾ ਫਜ਼ੀਅਤ ਹੋਈ ਸੀ ਕੌਮਾਂਤਰੀ ਮੰਚ ਤੇ। ਤਾਂ ਮੰਨ ਲਓ ਜੱਗੀ ਜੌਹਲ ਵਾਲਾ ਕੇਸ ਵੀ ਸੇਮ ਕਰਵਟ ਲੈ ਜਾਂਦਾ ਕੱਲ ਨੂੰ, ਤਾਂ ਉੱਥੇ ਇੰਡੀਆ ਦੀ ਪੋਜੀਸ਼ਨ ਬਹੁਤ ਕਮਜ਼ੋਰ ਹੋ ਜਾਏਗੀ। ਇਹ ਅੰਧ ਭਗਤਾਂ ਨੂੰ ਸੋਚਣ ਵਾਲੀ ਥੋੜੀ ਜਿਹੀ ਨਾ ਸਮਰਥ ਕਿਤੇ ਆ ਜਾਵੇ, ਉਹ ਇਹਨਾਂ ਪੱਖਾਂ ਤੋਂ ਸੋਚਣ ਕਿ ਉੱਥੇ ਤੁਹਾਡੀ ਕੌਮਾਂਤਰੀ ਪੱਧਰ ਤੇ ਪੋਜੀਸ਼ਨ ਕਮਜ਼ੋਰ ਹੁੰਦੀ ਆ। ਫਿਰ ਜਦੋਂ ਰਿਪੋਰਟਾਂ ਆਉਂਦੀਆਂ ਕਿ ਮਨੁੱਖੀ ਅਧਿਕਾਰ ਦਾ ਘਾਣ ਹੋ ਰਿਹਾ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਕਾਨੂੰਨ ਦੀ ਕੁਵਰਤੋਂ ਹੋ ਰਹੀ ਹੈ, ਫਿਰ ਤੁਸੀਂ ਪਿੜਦੇ ਹੋ ਕਿ ਪੱਛਮੀ ਦੇਸ਼ ਜਿਹੜੇ ਸਾਡੇ ਖਿਲਾਫ ਲਾਮਬੰਦੀ ਕਰਦੇ ਆ ਕਿਉਂਕਿ ਅਸੀਂ ਹਿੰਦੂ ਅੱਗੇ ਵੱਧ ਰਹੇ ਹਾਂ, ਵਿਕਾਸ ਕਰ ਰਹੇ ਹਾਂ। ਐਸਾ ਨਹੀਂ ਹੈ ਕਿ ਅਸੀਂ ਮੌਕੇ ਦਿੰਦੇ ਹਾਂ। ਇੱਥੋਂ ਜਦੋਂ ਮੌਕੇ ਦਿੰਦੇ ਹਾਂ ਤਦ ਇਹ ਚੀਜ਼ਾਂ ਜਿਹੜੀਆਂ ਫਿਰ ਨਤੀਜਿਆਂ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀਆਂ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੋਈ ਵੀ ਅਕਿਊਜ਼ ਹੋ ਸਕਦਾ ਹੈ, ਕਿਸੇ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ, ਕੋਈ ਕਿਸੇ ਕੌਨਸਪਰੇਸੀ 'ਚ ਹੋ ਸਕਦਾ, ਸਾਰੀਆਂ ਸੰਭਾਵਨਾਵਾਂ ਹੁੰਦੀਆਂ। ਪਰ ਤੁਸੀਂ ਇੱਕ ਟਰਾਇਲ ਤਾਂ ਕਰ ਸਕਦੇ ਹੋ ਨਾ, ਫਾਸਟ ਟਰਾਇਲ ਕਰ ਦਿਓ ਤਾਂ ਕਿ ਨਵੇੜਾ ਹੋ ਜਾਵੇ। ਜੇ ਤੁਹਾਡੇ ਕੋਲ ਸਬੂਤ ਨੇ, ਐਵੀਡੈਂਸ ਨੇ, ਅਗਲੇ ਨੂੰ ਭਾਈ ਸਜ਼ਾ ਸੁਣਾ ਦਿਓ, ਗੱਲ ਖਤਮ ਆ। ਹੁਣ ਦੇਖੋ ਕੋਈ ਵੀ ਬੰਦਾ, ਅੱਧਾ ਪਰਿਵਾਰ ਉਹਨਾਂ ਦਾ ਯੂਕੇ 'ਚ ਰਹਿੰਦਾ, ਅੱਧਾ ਇੰਡੀਆ 'ਚ ਰਹਿੰਦਾ। ਕੇਸ ਇਹੋ ਜਿਹਾ ਕਿ ਰਿਸ਼ਤੇਦਾਰ ਵੀ ਰਿਸ਼ਤੇਦਾਰ ਨੂੰ ਮਿਲਣ ਤੋਂ ਡਰਨਗੇ। ਪਹਿਲੀ ਗੱਲ ਵੀਜ਼ੇ ਨਹੀਂ ਮਿਲਣਗੇ। ਇਹੋ ਜਿਹੇ ਪਰਿਵਾਰ ਨੂੰ ਇਹ ਬਲੈਕ ਲਿਸਟਡ ਭਾਵੇਂ ਜਨਤਕ ਤੌਰ ਤੇ ਨਾ ਕਰਨ, ਪਰ ਉਹ ਆਪਦੀ ਲਿਸਟ ਦੇ ਵਿੱਚ ਤੇ ਪਾ ਕੇ ਰੱਖਦੇ ਆ ਨਾ ਕਿ ਕਿਹਦੇ ਨਾਲ ਕੀ ਮੇਲ ਜੋਲ ਹੋ ਰਿਹਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੇ ਬੰਦਾ ਅੰਦਰ ਬੈਠਾ, ਉਹ ਆਪਣੀ ਭੋਗ ਰਿਹਾ ਵਾ, ਆਪਣੀ ਕੈਦ ਭੋਗ ਰਿਹਾ, ਜੋ ਵੀ ਉਹਦੇ ਤੇ ਪਈ ਆ ਮੁਸੀਬਤ ਕੱਟ ਰਿਹਾ। ਪਰ ਇੱਕ ਦੂਸਰੀ ਮੁਸੀਬਤ ਇਹ ਆ ਕਿ ਪਰਿਵਾਰਾਂ ਦੀ, ਇੱਕ ਤੇ ਸਮਾਜਿਕ ਤੌਰ ਤੇ ਦੇਖੋ ਕਿ ਅੱਤਵਾਦੀ ਦਾ ਪਰਿਵਾਰ ਕਿਹਾ ਜਾਂਦਾ ਹੋਵੇਗਾ। ਦੂਜੀ ਗੱਲ ਇਹ ਆ ਕਿ ਉਹ ਪਰਿਵਾਰ ਇਕੱਠਾ ਨਹੀਂ ਬੈਠ ਸਕਦਾ ਹੋਏਗਾ ਕਿ ਕੋਈ ਵੀ ਬੰਦਾ ਉਧਰੋਂ ਯੂਕੇ 'ਚੋਂ ਇੱਧਰ ਆਉਣ ਤੋਂ ਡਰਦਾ ਹੋਏਗਾ ਜੇ ਉਹਨਾਂ ਦੇ ਕੋਲ ਮਿਲ ਮਿਲਾਉਣ ਗਏ ਤੇ ਏਜੰਸੀਆਂ ਸਾਨੂੰ ਨਾ ਘੇਰ ਲੈਣ। ਸੋ ਇਹ ਦੂਰੀ ਦਿੱਤਾ ਹੈ ਕਿਸੇ ਵੀ ਪਰਿਵਾਰ ਵਾਸਤੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੇ ਨਿਰਪੱਖ ਢੰਗ ਦੇ ਨਾਲ ਟਰਾਇਲ ਕਰਨ ਔਰ ਜਲਦੀ ਇਹਦਾ ਫੈਸਲਾ ਕਰਨ। ਜੋ ਵੀ ਇਹਨਾਂ ਦੇ ਕੋਲ ਹੈ ਮੁੱਠੀ ਦੇ ਵਿੱਚ, ਉਸ ਮੁੱਠੀ ਨੂੰ ਖੋਲਣ, ਔਰ ਜੇ ਨਹੀਂ ਹੈ ਤਾਂ ਬਾਇਜ਼ਤ ਭਾਈ ਉਸ ਬੰਦੇ ਨੂੰ ਉਹਦੇ ਘਰੇ ਭੇਜਣ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪੰਜਾਬ ਸਰਕਾਰ ਦੀ ਇੱਕ ਹੋਰ ਕਰਤੂਤ ਸਤਲੁਜ ਨੂੰ ਕਰ ਦਿੱਤਾ ਪਲੀਤ। ਦੇਖੋ ਇਹ ਬਹੁਤ ਮਾੜੀ ਗੱਲ ਆ। ਅੱਗੇ ਇੱਕ ਐਸੀ ਹੀ ਕਰਤੂਤ ਕੀੜੀ ਅਫਗਾਨਾ ਫੈਕਟਰੀ ਵਾਲਿਆਂ ਨੇ ਕੀਤੀ, ਯਾਦ ਹੋਣਾ ਤੁਹਾਨੂੰ, ਕਿੰਨੀਆਂ ਮੱਛੀਆਂ ਮਰ ਗਈਆਂ ਸਨ, ਔਰ ਉਸ ਤੋਂ ਬਾਅਦ 5 ਕਰੋੜ ਰੁਪਈਆ ਜੁਰਮਾਨਾ ਮਤਲਬ ਕਿ ਡੰਨ ਲਾਇਆ ਸੀ ਉਹਨਾਂ ਨੂੰ। ਉਹ ਆਇਆ ਕਿ ਨਹੀਂ ਆਇਆ, ਮੈਂ ਤੇ ਬਥੇਰੀ ਵਾਰੀ ਚੈਲੰਜ ਕੀਤਾ ਕਾਂਗਰਸੀਆਂ ਨੂੰ ਕਿ ਭਾਈ ਠੀਕ ਆ ਕਿ ਚਲੋ ਤੁਹਾਡੀ ਸਰਕਾਰ ਚੱਲਦੀ ਆ ਕਿ ਉਹ ਸਲਿੱਪ ਦੇ ਦਿਓ ਕਿ ਜੁਰਮਾਨਾ ਉਹਨਾਂ ਨੇ 5 ਕਰੋੜ ਜਮ੍ਹਾਂ ਕਰਵਾ ਦਿੱਤਾ। ਅੱਜ ਤੱਕ ਕਿਸੇ ਨੇ ਸਲਿੱਪ ਨਹੀਂ ਦਿੱਤੀ ਸਰਕਾਰ ਚੋਂ ਕਢਾ ਕੇ। ਤਾਂ ਉਹ 5 ਕਰੋੜ ਦਾ ਜੁਰਮਾਨਾ ਪਤਾ ਨਹੀਂ ਭਰਿਆ ਜਾਂ ਨਹੀਂ ਭਰਿਆ। ਕਿਉਂਕਿ ਉਹ ਚੱਡਿਆਂ ਦੀ ਫੈਕਟਰੀ ਸੀਗੀ। ਚੱਡਿਆਂ ਦੀ ਜਿਹੜੀ ਇਸ ਵੇਲੇ ਦੇਖੀਏ ਫੈਮਿਲੀ ਦੀ ਸਾਰੀ ਕਾਰੋਬਾਰੀ ਨੁਮਾਇੰਦਗੀ ਕਰਦੀ ਉਹ ਬੀਬੀ ਕਰਦੀ ਹੈ, ਜਸਦੀਪ ਕੌਰ ਚੱਡਾ। ਉਹ ਸਰਨਿਆਂ ਦੀ ਧੀ ਆ। ਸਰਨੇ ਕੌਣ ਆ? ਉਹ ਸਾਡੀ ਸਰਕਾਰ ਦੇ ਅੱਜ ਕੱਲ੍ਹ ਦੇ ਵਿਸ਼ੇਸ਼ ਗੈਸਟ ਆ। ਜਿਵੇਂ ਕਈ NRI ਆਉਂਦੇ ਆ ਨਾ, ਰੇਡੀਓ ਰੂਡੀਓ ਚਲਾਉਂਦੇ ਆ, ਬੜੀ ਚਾਪਲੂਸੀ ਕਰਦੇ ਆ, ਇੱਧਰੋਂ ਆਉਂਦਿਆਂ ਨੂੰ 2 ਗਨਮੈਨ ਦੇ ਦਿੱਤੇ ਜਾਂਦੇ ਆ। ਉਹ ਹੋ ਜਾਂਦੇ ਜੀ ਸਟੇਟ ਗੈਸਟ। ਸਾਡੇ ਸਟੇਟ ਗੈਸਟ ਧੱਕੇ ਵਾਲੇ ਸਟੇਟ ਗੈਸਟ ਕਹੀਏ, ਧੱਕੇ ਨਾਲ ਹੀ ਅਸੀਂ ਨਹੀਂ ਕਹਿੰਦੇ ਇਹ ਸਾਡੇ ਗੈਸਟ ਆ, ਉਹ ਸਾਡੇ ਸਿਰ ਮੜ ਦਿੱਤੇ ਜਾਂਦੇ ਕਿ ਧੱਕੇ ਨਾਲ ਸਟੇਟ ਗੈਸਟ ਆ। ਸੋ ਇਸੇ ਤਰ੍ਹਾਂ ਦੇ ਇਹੋ ਲੋਕ ਹੁੰਦੇ ਆ, ਇਸੇ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਲੋਕ ਇੱਥੇ ਆ ਕੇ ਧੱਕੇ ਨਾਲ ਇਹ ਸਹੂਲਤਾਂ ਮੰਗਦੇ ਆ, ਜਦ ਕਿ ਇਹਨਾਂ ਦੀ ਆਪਸ ਦੇ ਵਿੱਚ ਰਾਜਨੀਤਿਕ ਜਾਂ ਕਹਿ ਲਓ ਕਿ ਸਮਾਜਿਕ ਕੋਈ ਦੁਨਿਆਵੀ ਕੋਈ ਰਿਸ਼ਤੇਦਾਰੀ ਹੋ ਸਕਦੀ ਹੈ। ਖੈਰ ਉਹ ਚਲੋ ਗੱਲ ਛੱਡਦੇ ਆ। ਹੁਣ ਹੋਇਆ ਕੀ ਆ, ਤਾਜ਼ਾ ਜਿਹੜਾ ਮਾਮਲਾ ਤੁਹਾਨੂੰ ਪਤਾ ਉਹ ਟ੍ਰੈਜਡੀ ਵਾਪਰੀ ਆ ਪੰਜਾਬ ਦੇ ਵਿੱਚ, ਸ਼ਰਾਬ ਤਰਾਸਦੀ ਜਿਹਨੂੰ ਆਪਾਂ ਆਨੇ ਆ, ਤਾਂ ਉਹ ਸ਼ਰਾਬ ਤਰਾਸਦੀ ਦੇ ਵਿੱਚ ਇਹ ਬਹੁਤ ਵੱਡੀ ਮੁਹਿੰਮ ਛੇੜ ਕੇ ਅੱਗੇ ਵਧ ਰਹੇ ਆ ਕਿ ਅਸੀਂ ਸ਼ਰਾਬ ਦਾ ਸੱਤਿਆਨਾਸ਼ ਕਰ ਦੇਣਾ। ਮਤਲਬ ਕਿ ਦੂਜੀ ਸ਼ਰਾਬ ਨਹੀਂ, ਦੂਜੀ ਤੇ ਵੇਚਣੀ ਆ, ਆ ਜਿਹੜੀ 2 ਨੰਬਰ ਵਾਲੀ ਆ ਇਹ ਅਸੀਂ ਮਤਲਬ ਕਿ ਬਿਲਕੁਲ ਮਿਟਾ ਦੇਣੀ ਆ। ਕੱਲ ਵੀ ਕਹਿ ਗਏ ਸੀਗੇ ਕੈਪਟਨ ਅਮਰਿੰਦਰ ਸਿੰਘ ਕਿ ਦੇਖੋ ਜੀ ਇਹ ਕਤਲ ਆ, ਇਹ ਕਤਲ ਆ। ਸਾਨੂੰ ਵੀ ਪਤਾ ਹੀ ਆ ਵਿਚਾਰੇ ਗਰੀਬਾਂ ਦਾ ਕਤਲ ਹੀ ਹੋ ਗਿਆ, ਤੇ ਉਹ ਕਤਲ ਦੇ ਕਾਤਲ ਕੌਣ ਆ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ, ਜਾਂ ਉਹ ਕਾਤਲਾਂ ਦੇ ਉੱਤੇ ਛਤਰੀ ਦੇਣ ਵਾਲੇ ਜਿਹੜੇ ਕਾਤਲਾਂ ਤੋਂ ਵੀ ਭੈੜੇ ਲੋਕ ਆ ਉਹ ਕੌਣ ਆ। ਕਿਸੇ ਨੇ ਚੋਣ ਲੜੀ ਹੋਈ ਆ, ਕਿਸੇ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ, ਅਸੀਂ ਉਹਨਾਂ ਨੂੰ ਕੀ ਕਹੀਏ
ਜਿਹੜੇ ਤਸਕਰ ਆ ਉਹ ਤੇ ਮੰਨ ਲਿਆ ਕਿ ਕਾਤਲ ਆ, ਤੇ ਜਿਹੜੇ ਉੱਤੇ ਉਹਨਾਂ ਦੇ ਖਲੋਤੇ ਛਤਰੀਆਂ ਤਾਣ ਕੇ ਤਾਣ ਛਤਰੀ ਮਲਾਜ਼ੇਦਾਰ ਆ। ਸੋ ਇਹ ਮਸਲਾ ਤੇ ਇਹੋ ਆ ਨਾ ਕਿ ਜਿਹੜੇ ਉਹ ਮਲਾਜ਼ੇਦਾਰ ਆ ਉਹਨਾਂ ਨੂੰ ਅਸੀਂ ਕੀ ਆਖੀਏ। ਖੈਰ ਜਿਹੜੀਆਂ ਰਿਕਵਰੀਆਂ ਹੋ ਰਹੀਆਂ, ਮਤਲਬ ਕਿ ਦੇਖੋ ਜਿਹੜਾ ਦਰਿਆ ਹੈ ਨਾ ਸਤਲੁਜ, ਇਹਨੂੰ ਵੇਖ ਲਓਗੇ ਜਾਂ ਵੱਡੀਆਂ ਨਹਿਰਾਂ ਨੇ, ਇਹਨਾਂ ਦੇ ਕਿਨਾਰੇ ਕਿਨਾਰੇ ਤੁਰੇ ਆਓ ਤੁਸੀਂ, ਗਾਂ ਇੱਧਰ ਨੂੰ ਆ ਜਾਓ, ਗਾਂ ਨਿਕਲਦੀਆਂ ਮਤਲਬ ਕਿ ਜਿੱਥੇ ਮੰਡ ਏਰੀਆ ਬਣ ਜਾਂਦਾ ਲੁਧਿਆਣਾ ਜਾਂ ਲਾ ਲਓ ਕਿ ਹਰੀਕੇ ਸਾਈਡ, ਇੱਥੋਂ ਪਿੱਛੇ ਪਿੱਛੇ ਉੱਥੋਂ ਅੱਗੇ ਵੀ ਆ ਜਾਓਗੇ, ਜਿੱਦਾਂ ਸਾਡੇ ਏਰੀਏ 'ਚ ਕੁਛ ਪਿੰਡ ਹੈਗੇ ਆ ਉਹ ਜਿਹੜੇ ਨਹਿਰਾਂ ਦੇ ਕਿਨਾਰੇ ਦੇ ਵਿੱਚ ਬੀਆਬਾਨ ਥੋੜਾ ਏਰੀਆ ਪਿਆ ਹੁੰਦਾ, ਉੱਥੇ ਸ਼ਰਾਬ ਦਾ ਕਾਰੋਬਾਰ ਬਹੁਤ ਧੜੱਲੇ ਨਾਲ ਚੱਲਦਾ। ਇੱਕ ਤੇ ਪਾਣੀ ਦੀ ਬਹੁਤਾਤ ਹੁੰਦੀ ਆ, ਦੂਸਰਾ ਉੱਥੇ ਲੱਭਣਾ ਲਾਉਣ ਨੂੰ ਬਹੁਤ ਔਖਾ, ਇਸ ਕਰਕੇ ਉੱਥੇ ਬਹੁਤ ਵੱਡਾ ਕਾਰੋਬਾਰ ਚੱਲਦਾ। ਇਹ ਹੁਣ ਕੀ ਹੈ ਕਿ ਜਿੱਥੇ ਜਿੱਥੇ ਕਿਨਾਰਿਆਂ ਤੋਂ ਮੰਡ ਏਰੀਏ 'ਚੋਂ ਜਾਂ ਹੋਰ ਕਿਤੋਂ ਵੀ ਇਹ ਰਿਕਵਰੀ ਕਰ ਰਹੇ ਆ, ਤਾਂ ਉਸ ਲਾਨ ਨੂੰ ਇਹ ਡਿਸਟਰੋਇਡ ਕਿਵੇਂ ਕਰ ਰਹੇ ਆ, ਮਤਲਬ ਕਿ ਕੱਚੀ ਸ਼ਰਾਬ ਨੂੰ, ਕੱਚੀ ਲਾਨ ਨੂੰ ਕਿਸ ਤਰ੍ਹਾਂ ਕਰ ਰਹੇ ਨੇ ਬਰਬਾਦ, ਉਹ ਪਾਣੀ 'ਚ ਹੀ ਰੋੜ ਰਹੇ ਆ। ਮਤਲਬ ਕਿ ਉਹਨਾਂ ਕੋਲ ਵਧੀਆ ਬਦਲਿਆ, ਕਿਤੋਂ ਵੀ ਫੜੀ ਕੰਢੇ ਤੋਂ ਪੱਟੀ ਤੇ ਨਾਲ ਹੀ ਅਫਸਰ ਨੇ ਕਿਹਾ ਕਿ ਰੋੜ ਦਿਓ ਵਿੱਚ, ਉਹ ਸਾਰਾ ਹੀ ਜਿਹੜੀ ਹੁਣ ਦੇਖੋ ਆਪਾਂ ਕਹਿ ਰਹੇ ਹਾਂ ਕਿ ਜ਼ਹਿਰੀ ਸ਼ਰਾਬ, ਇਹੋ ਹੀ ਸ਼ਬਦ ਇਸਤੇਮਾਲ ਕਰਦੇ ਪਏ ਨਾ ਕਿ ਜ਼ਹਿਰੀ ਸ਼ਰਾਬ ਪੀਣ ਕਰਕੇ ਇੰਨੇ ਬੰਦੇ ਮਰ ਗਏ, ਤੇ ਉਹ ਜ਼ਹਿਰੀ ਸ਼ਰਾਬ ਕਿੱਥੇ ਜਾ ਰਹੀ ਆ, ਉਹ ਜਾ ਰਹੀ ਆ ਪਾਣੀ 'ਚ, ਤੇ ਪਾਣੀ ਕਿੱਥੇ ਜਾ ਰਿਹਾ, ਜੀਵਾਂ ਦੇ ਅੰਦਰ। ਹੁਣ ਤੱਕ ਦੱਸਦੇ ਆ ਕਿ 3.58 ਲੱਖ ਕਿਲੋ ਲਾਭ ਜਿਹੜੀ ਆ ਉਹ ਸਤਲੁਜ 'ਚ ਰੁੜੀ ਗਈ ਹੈ। ਭਾਵ ਇਸ ਤਰ੍ਹਾਂ ਕਹਿ ਲਓ ਕਿ 4 ਲੱਖ ਹੀ ਬਣ ਗਿਆ, ਪੌਣੇ 4 ਲੱਖ ਦੇ ਕਰੀਬ ਬਣ ਜਾਂਦਾ। ਇਹ ਹਾਲੇ ਕਿ ਅੰਦਾਜ਼ੇ ਹੁੰਦੇ ਮੀਡੀਆ ਸੋਰਸਿਸ ਦੇ ਕਹਿ ਲਓ ਕਿ ਜਾਂ ਅਫਸਰਾਂ ਦੇ, ਇਹ ਸਾਰੇ ਅੰਦਾਜ਼ੇ ਹੁੰਦੇ ਆ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਵੇ। ਤਾਂ ਹੁਣ ਜਿਹੜੀ ਇੰਨੀ ਮਾਤਰਾ ਦੇ ਵਿੱਚ ਜ਼ਹਿਰੀ ਲਾਨ ਜਾਂ ਜ਼ਹਿਰੀ ਸ਼ਰਾਬ ਆ, ਉਹ ਤਾਂ ਫਿਰ ਮੱਛੀਆਂ ਮਾਰੂਗੀ, ਔਰ ਮੱਛੀਆਂ ਜਿਹੜੀਆਂ ਉਹ ਮਰ ਕੇ ਉੱਤੇ ਆ ਰਹੀਆਂ ਕਰਕੇ ਇਹ ਬਹੁਤ ਭਿਆਨਕ ਸਥਿਤੀ ਬਣ ਗਈ, ਕਿਉਂਕਿ ਸਤਲੁਜ ਦੇ ਵਿੱਚ ਤੇ ਪਹਿਲਾਂ ਹੀ ਗੰਦ ਪਿੱਲ ਬਹੁਤ ਸੁੱਟਦੇ ਆ ਲੋਕ, ਔਰ ਉਹ ਪਾਣੀ ਹੈ ਜਿਹੜਾ ਸਾਡਾ ਏਰੀਆ ਇਸਤੇਮਾਲ ਕਰਦਾ ਗਾ, ਰਾਜਸਥਾਨ ਦਾ ਏਰੀਆ ਇਸਤੇਮਾਲ ਕਰਦਾ, ਤੇ ਕੈਂਸਰ ਬੈਲਟ ਬਣੀ ਪਈ ਹੈ ਇੱਥੇ, ਤੇ ਅੱਗੇ ਬੁਰਾ ਹਾਲ ਆ। ਸੋ ਇਹ ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਜਲਦੀ ਤੋਂ ਜਲਦੀ ਸਮਾਜ ਸੇਵੀਆਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਲਿਜਾਣਾ ਚਾਹੀਦਾ, ਕਿਉਂਕਿ ਕੈਪਟਨ ਸਾਹਿਬ ਤੱਕ ਲਿਜਾਓਗੇ ਤੇ ਉਹਨਾਂ ਨੇ ਕਹਿਣਾ ਤੁਸੀਂ ਚੱਲ ਜਾਓ, ਤੇ ਮੁੜ ਕੇ ਨੂਰ ਨੂੰ ਫੋਨ ਲਾ ਲੈਣਗੇ, ਨੂਰ ਤੋਂ ਸਲਾਹ ਲੈਣ ਲੱਗ ਜਾਣਗੇ, ਬੱਚੇ ਨੂੰ ਫੋਨ ਲਾ ਲੈਂਦੇ। ਸੋ ਕਹਿਣ ਦਾ ਭਾਵ ਇਹ ਹੋ ਕਿ ਇੰਨਾ ਕੱਖ ਨਹੀਂ ਕਰਨਾ। ਸਮਾਜ ਸੇਵੀ ਜਿਹੜੇ ਮੇਰੇ ਖਿਆਲ ਦੇ ਨਾਲ ਸੰਤ ਸੀਚੇਵਾਲ ਜੀ ਜਿਹੜੇ ਇੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵੀ ਆ, ਉਹਨਾਂ ਤੋਂ ਉਮੀਦ ਲਾਈ ਜਾ ਸਕਦੀ ਹੈ ਕਿ ਸ਼ਾਇਦ ਉਹ ਜਲਦੀ ਇਸ ਆਵਾਜ਼ ਨੂੰ ਉੱਥੇ ਤੱਕ ਪਹੁੰਚਾਉਣਗੇ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਗੁੰਮ ਹੋਏ ਪਾਵਨ ਸਰੂਪ ਮਾਮਲੇ ਦੇ ਵਿੱਚ ਸੂਚਨਾ ਨਾ ਦੇਣ ਦੇ ਦੋਸ਼। ਦੇਖੋ ਇਹ ਜਿਹੜੀ ਸੂਚਨਾ ਮੰਗੀ ਗਈ ਸੀਗੀ, ਇਹ ਸੂਚਨਾ ਉਸੇ ਸ਼ਖਸ ਵੱਲੋਂ ਮੰਗੀ ਗਈ ਆ ਜਿਸ ਨੇ ਇਹ ਮਾਮਲਾ ਕੱਢਿਆ ਸੀ, ਮਤਲਬ ਕਿ ਕਮਲਜੀਤ ਸਿੰਘ ਨੇ। ਕਮਲਜੀਤ ਸਿੰਘ ਹੁਣ ਕਹਿੰਦਾ ਆ ਕਿ ਮੈਂ ਕੁਝ ਮਤਲਬ ਕਿ ਜਾਂਚ ਪੜਤਾਲ ਦੇ ਵਿੱਚ ਦੱਸਣ ਵਾਸਤੇ ਮੈਨੂੰ ਕੁਝ ਡਾਕੂਮੈਂਟਸ ਚਾਹੀਦੇ ਸੀਗੇ, ਤੇ ਮੈਂ ਸੂਚਨਾ ਮੰਗੀ ਸੀਗੀ, ਜੋ ਕਿ ਸੂਚਨਾ ਕਾਨੂੰਨ ਤਹਿਤ ਆਪਾਂ ਮੰਗ ਸਕਦੇ ਹਾਂ SCPC ਤੋਂ। ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਿਸੇ ਨੇ ਵੀ ਸੂਚਨਾ ਲੈਣੀ ਹੋਵੇ ਤਾਂ RTI ਦੇ ਘੇਰੇ 'ਚ ਹੈ SCPC। ਇਹ ਕੁਝ ਲੋਕ ਹੁੰਦੇ ਨਾ ਕਿ ਧਾਰਮਿਕ ਸੰਸਥਾ ਨਹੀਂ, ਧਾਰਮਿਕ ਬੋਡੀ ਜ਼ਰੂਰ ਹੈ, ਪਰ ਇਹਦਾ ਜਿਹੜਾ ਵਿਧੀ ਵਿਧਾਨ ਆ ਉਹਦਾ ਸੰਚਾਲਨ ਹੈ ਜਿਹੜਾ ਸੰਵਿਧਾਨ ਦੇ ਮੁਤਾਬਕ ਹੁੰਦਾ। ਸਭ ਨੂੰ ਪਤਾ ਨਾ ਇਲੈਕਸ਼ਨ ਹੁੰਦੇ ਆ, ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਬੋਡੀ ਹੈ ਜਿਹਦੇ ਤੋਂ ਤੁਸੀਂ ਕਾਨੂੰਨਨ ਸੂਚਨਾ ਮੰਗ ਸਕਦੇ ਹੋ, ਜਿਹੜੀ ਵੀ ਮੰਗਣੀ ਹੋਵੇ। ਖੈਰ ਜੇ ਉਹ ਦਾਇਰੇ 'ਚ ਆਉਂਦੀ ਹੈ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਕਮਲਜੀਤ ਸਿੰਘ ਨੇ ਜਦੋਂ ਇਹ ਸੂਚਨਾ ਦਾਇਰ ਕੀਤੀ, ਉਹ ਕਹਿੰਦਾ ਹੁਣ ਉਹਦਾ ਕਲੇਮ ਹੈ, ਮੈਂ ਪੁਸ਼ਟੀ ਨਹੀਂ ਕਰਦਾ ਕਿ ਅਸਲ 'ਚ ਮਾਜਰਾ ਕੀ ਆ, ਉਹ ਕਹਿੰਦਾ ਕਿ ਜਿਹੜਾ ਤੈਅ ਬਖਬਾ ਸੀਗਾ ਉਹ ਬੀਤ ਗਿਆ। ਉਸ ਤੋਂ ਬਾਅਦ ਖੁਦ ਜਾ ਕੇ ਜਿਹੜੇ ਇਹਨਾਂ ਦੇ ਵਿਭਾਗ ਦੇ ਮੁਖੀ ਆ, ਮਤਲਬ ਕਿ ਸੂਚਨਾ ਮਹਿਕਮੇ ਦੇ ਮੁਖੀ ਹੋਣ ਦੇ ਉੱਤੇ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ PRO ਕੇ ਜਿੱਦਾਂ ਹੁੰਦੇ ਆ, ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਕੋਈ ਸਿਮਰਨਜੀਤ ਸਿੰਘ ਜੀ ਹੈ, ਤਾਂ ਉਹ ਕਹਿੰਦੇ ਆ ਕਿ ਦੇਖੋ ਜੀ ਉਹਨਾਂ ਨੇ ਇਹ ਕਿਹਾ ਕਿ ਮੇਰੇ ਕੋਲ ਡਾਕੂਮੈਂਟ ਹੀ ਨਹੀਂ ਆਏ, ਤੇ ਤੁਸੀਂ ਜਾ ਕੇ ਸੰਬੰਧਿਤ ਮਹਿਕਮੇ ਦੇ ਕੋਲ ਜਾ ਕੇ ਵੇਖੋ ਕਿ ਤੁਹਾਡੇ ਕਾਗਜ਼ ਜਿਹੜੇ ਉਹ ਆਏ ਜਾਂ ਨਹੀਂ। ਤਾਂ ਉਹ ਕਹਿੰਦੇ ਆ ਕਿ ਜਿਹੜਾ ਅਮਲਾ ਉਹ ਗੱਲ ਕਰਨ ਦੀ ਬਜਾਏ ਕਹਿੰਦਾ ਕਿ ਇੰਚਾਰਜ ਕੋਲ ਜਾਓ। ਹੁਣ ਜੇ ਇੰਚਾਰਜ ਕੋਲ ਜਾਂਦੇ, ਉਹ ਕਹਿੰਦੇ ਕਿ ਜੇ ਬਾਹਲੀ ਗੱਲ ਹੈ ਤਾਂ ਭਾਈ ਤੁਸੀਂ ਸੂਚਨਾ ਕਮਿਸ਼ਨ ਦੇ ਕੋਲ ਚਲੇ ਜਾਓ। ਹੁਣ ਜੇ ਸੂਚਨਾ ਕਮਿਸ਼ਨ ਦੇ ਕੋਲ ਬੰਦਾ ਜਾਊਗਾ ਤੇ 40-45 ਦਿਨ ਜਿਹੜੇ ਆ ਨਾ ਉਹ ਸਹਿਜੇ ਲੱਗ ਜਾਂਦੇ। ਰਾਜਕਰਨਜੀਤ ਸਿੰਘ ਜੀ ਕਮਿਸ਼ਨਾਂ ਦਾ ਤੁਹਾਨੂੰ ਪਤਾ ਹੀ ਆ। ਤਾਂ ਇਹਦਾ ਮਤਲਬ ਕੀ ਆ? ਇਹਦਾ ਮਤਲਬ ਦੇਖੋ, ਇੱਕ ਮਤਲਬ ਤੇ ਇਹ ਆ ਕਿ ਹੋ ਸਕਦਾ ਕਮਲਜੀਤ ਸਿੰਘ ਦੇ ਕੋਲ ਟੈਕਨੀਕਲੀ ਐਸੀ ਗਲਤੀ ਹੋਵੇ ਜਿਹਦੇ ਕਰਕੇ ਉਹ ਕਾਗਜ਼ ਜਿਹੜੇ ਆ ਉਹ ਨਹੀਂ ਪਹੁੰਚੇ, ਪਰ ਉਹਨਾਂ ਦੇ ਕੋਲ ਰਸੀਦ ਹੋਣੀ ਚਾਹੀਦੀ। ਜੇ ਉਹਨਾਂ ਦੇ ਕੋਲ ਰਸੀਦ ਆ ਤੇ ਇਹ ਸੂਚਨਾ ਦੇ ਦਾਇਰੇ 'ਚ ਆਉਂਦਾ ਜੋ ਉਹਨਾਂ ਨੇ ਜਾਣਕਾਰੀ ਮੰਗੀ ਆ, ਸੰਬੰਧਿਤ ਜਾਣਕਾਰੀ ਜੇ ਮੰਨ ਲਓ ਸੂਚਨਾ ਦੇ ਕਾਨੂੰਨ ਹੇਠ ਆਉਂਦੀ ਆ, ਤਦ ਕਿਉਂ ਨਹੀਂ ਦਿੱਤੀ ਜਾ ਰਹੀ? ਇਹ ਫਿਰ ਵੱਡਾ ਸਵਾਲ ਬਣੇਗਾ। ਵੱਡਾ ਸਵਾਲ ਇਉਂ ਬਣੇਗਾ ਕਿ ਜਾਂਚ ਪੜਤਾਲ ਵਾਸਤੇ ਇੱਕ ਤੈਅ ਸਮਾਂ ਵਾ,
ਆਪਾਂ ਨੂੰ ਪਤਾ ਹੀ ਹੈ ਨਾ ਕਿ ਜੋ ਜਥੇਦਾਰ ਜੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਇੱਕ ਸਮਾਂ ਮੁਕਰਰ ਕੀਤਾ, ਸਮਾਂ ਹੱਦ ਆ, ਤੇ ਆਲਮੋਸਟ ਉਹ ਸਮਾਂ ਹੱਦ ਅੱਧੀ ਸਮਾਪਤ ਹੋਣ ਵਾਲੀ ਹੈ, ਅੱਧੀ ਖਤਮ ਹੋਣ ਵਾਲੀ ਹੈ। ਤਾਂ ਕੀ ਇਸ ਮਾਮਲੇ ਨੂੰ ਲਟਕਾਇਆ ਤਾਂ ਨਹੀਂ ਜਾ ਰਿਹਾ? ਫਿਰ ਇਹ ਇੱਕ ਵੱਡਾ ਸਵਾਲ ਉਤਪੰਨ ਹੋਏਗਾ, ਕਿਉਂਕਿ ਸਵਾਲ ਤੇ ਅੱਗੇ ਵੀ ਉਤਪੰਨ ਹੋ ਰਹੇ ਆ, ਬਹੁਤ ਵੱਡੇ ਵੱਡੇ ਸਵਾਲ ਜਿਹੜੇ ਆ ਉਹ ਉਪਜ ਰਹੇ ਆ। ਕਿਸ ਤਰ੍ਹਾਂ ਉਪਜ ਰਹੇ ਆ ਕਿ ਜਿੱਦਾਂ CCTV ਫੁਟੇਜ ਜਿਹੜੀ ਆ ਕਹਿੰਦੇ ਕਿ ਉਹਨੂੰ ਗਾਇਬ ਕਰਨ ਵਾਸਤੇ ਕੈਮਰੇ ਲਾਏ ਗਏ। ਫਿਰ ਦੂਜੀ ਗੱਲ ਇਹ ਹੋਈ ਕਿ ਜੋ ਪੜਤਾਲੀਆ ਅਫਸਰ ਸੀਗੇ ਬੀਬੀ ਨਵਿਤਾ ਸਿੰਘ, ਉਹ ਵਿਚਾਲਿਓਂ ਹੀ ਜਾਂਚ ਪੜਤਾਲ ਛੱਡ ਜਾਂਦੇ, ਉਹ ਵੀ ਇੱਕ ਭੇਦ ਬਣਿਆ ਹੋਇਆ। ਸੋ ਇਹ ਕਈ ਕਿਸਮ ਦੇ ਫਿਰ ਸਵਾਲ ਉੱਠਣਗੇ। ਤਾਂ ਜ਼ਾਹਰਾ ਜੀ ਗੱਲ ਆ ਕਿ ਜੇ ਸੂਚਨਾ ਅਧਿਕਾਰ ਕਾਨੂੰਨ ਹੇਠ ਇਹ ਜਾਣਕਾਰੀ ਆਉਂਦੀ ਹੈ ਤਾਂ ਇਹਨਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਫਿਰ ਸਾਰਿਆਂ ਦਾ ਹੀ ਭਲਾ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਸਰਕਾਰ ਕੋਲ ਸਕੂਲਾਂ ਦਾ ਪਿਆ ਕਰੋੜਾਂ ਰੁਪਏ ਫੰਡ। ਹਾਂਜੀ, ਜੇ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਜਾਣ ਕੇ ਹੋਰ ਵੀ ਪਰੇਸ਼ਾਨ ਹੋ ਜਾਓਗੇ ਕਿ ਸਰਕਾਰ ਖੇਡ ਜਿਹੜੀ ਆ ਉਹ ਦੂਰੀ ਖੇਡ ਕਿਵੇਂ ਖੇਡ ਰਹੀ ਆ। ਯਾਨੀ ਮਤਲਬ ਕਿ ਦੂਰੀ ਖੇਡ ਉਹਦੀ ਕਿਸ ਤਰ੍ਹਾਂ ਚੱਲਦੀ ਆ। ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦੇਣਾ ਜਿਹੜੇ ਕਿ ਵੱਖ-ਵੱਖ ਸੋਰਸਿਸ ਦੇ ਜ਼ਰੀਏ ਇਕੱਠੇ ਹੋਏ ਆ। ਉਹ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ, ਮਤਲਬ ਕਿ ਕੋਈ ਵੀ ਕਿਸੇ ਵੀ ਸੂਬੇ ਦੀ ਸਰਕਾਰ ਆ, ਉਹ ਕਈ ਪ੍ਰਕਾਰ ਦੇ ਸਕੂਲਾਂ ਤੋਂ ਫੰਡ ਲੈਂਦੀ ਆ, ਮਤਲਬ ਕਿ ਨਿੱਜੀ ਸਕੂਲਾਂ ਤੋਂ। ਕਿਉਂਕਿ ਹੁਣ ਫੀਸ ਵਾਲਾ ਮੁੱਦਾ ਤੁਹਾਨੂੰ ਪਤਾ ਹੈ ਹਾਲੇ ਵੀ ਹੈਗਾ, ਹਾਲੇ ਵੀ ਚੱਲ ਰਿਹਾ ਹੈ, ਇਹ ਨਹੀਂ ਹੈ ਕਿ ਉਹ ਖਤਮ ਹੋ ਗਿਆ। ਬਹੁਤ ਸਾਰੇ NRI ਜਿਹੜੇ ਆ ਉਹ ਵੀ ਪੁੱਛਦੇ ਰਹਿੰਦੇ ਆ ਵਾਰ-ਵਾਰ ਕਿ ਕੀ ਨਿਬੜਿਆ ਜੀ ਉਹਦਾ। ਮੇਰੇ ਖਿਆਲ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਆਈ ਸੀਗੀ ਇੱਕ ਦਿਨ ਲਾਈਵ ਜੀ, ਮੇਰੇ ਖਿਆਲ ਨਾਲ ਪਿਛਲੇ ਪ੍ਰੋਗਰਾਮ ਸੀ। ਤਾਂ ਖੈਰ ਇੱਥੇ ਕੀ ਮਸਲਾ ਆ ਕਿ ਦੇਖੋ ਹੁਣ ਜਿਹੜਾ ਇਹ ਮੁੱਦਾ ਹੈ ਉਹ ਇਹ ਆ ਕਿ ਜਿਹੜਾ ਇਹਨਾਂ ਦੇ ਕੋਲ ਐਮਰਜੈਂਸੀ ਫੰਡ ਹੁੰਦਾ ਹੈ, ਜਿਹਨੂੰ ਆਪਾਂ ਰਿਜ਼ਰਵ ਫੰਡ ਕਹਿ ਦਾਂਗੇ, ਉਹ 27 ਕਰੋੜ ਆ। ਇਹ ਮੈਂ ਇੱਕ ਕੁਛ ਦਿਨ ਪਹਿਲਾਂ ਦੀ ਕੋਈ ਖਬਰ ਸੀਗੀ, ਉਹ ਸਰਚ ਕਰਦਿਆਂ ਲੱਭੀ ਆ ਕਿ 27 ਕਰੋੜ ਰੁਪਈਏ ਤੋਂ ਵੱਧ ਦੇ ਫੰਡ ਜਿਹੜੇ ਆ ਉਹ ਇਹਨਾਂ ਦੇ ਕੋਲ ਪਏ ਆ। ਉਹ ਕਿਸ ਤਰ੍ਹਾਂ ਫੰਡ ਜੁੜੇ ਆ, ਹੁਣ ਉਹਦੀ ਥੋੜ੍ਹੀ ਜਿਹੀ ਤੁਸੀਂ ਸਮਝ ਲਿਓ ਕਿ ਕਿਸ ਤਰ੍ਹਾਂ ਉਹ ਫੰਡ ਹੈ ਜਿਹੜਾ ਸਰਕਾਰ ਦੇ ਕੋਲ ਆਉਂਦਾ। ਮਸਲਾ ਜੇ ਕੋਈ ਤੁਸੀਂ ਨਿੱਜੀ ਸਕੂਲ ਖੋਲ੍ਹਣਾ ਵਾ ਤਾਂ ਤੁਹਾਨੂੰ ਕੀ ਆ ਕਿ 6 ਮਹੀਨੇ ਦੀ ਇੱਕ ਬੇਸਿਕ ਤਨਖਾਹ ਜਿਹੜੀ ਅਧਿਆਪਕਾਂ ਦੀ, ਜੋ ਵੀ ਤੁਹਾਡਾ ਸਮੁੱਚਾ ਸਟਾਫ ਆ ਸਕੂਲ ਦਾ, ਉਹਦੀ ਬੇਸਿਕ ਸੈਲਰੀ ਤੁਹਾਨੂੰ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਉਣੀ ਪਏਗੀ। ਕਿਉਂ ਕਿ ਕੱਲ੍ਹ ਨੂੰ ਤੁਸੀਂ ਭੱਜੋ, ਤੁਹਾਡਾ ਸਕੂਲ ਬੰਦ ਹੋ ਜਾਵੇ ਤਾਂ ਉਸ ਸੂਰਤ ਦੇ ਵਿੱਚ ਜਿਹੜਾ ਸਟਾਫ ਉੱਥੇ ਵਰਕ ਕਰ ਰਿਹਾ, ਜੋ ਸਟਾਫ ਉੱਥੇ ਸੇਵਾਵਾਂ ਦੇ ਰਿਹਾ, ਤਾਂ ਘੱਟੋ ਘੱਟ 6 ਮਹੀਨਿਆਂ ਦਾ ਉਹਨਾਂ ਦਾ ਰਾਸ਼ਨ ਪਾਣੀ ਦਾ ਪ੍ਰਬੰਧ ਸਰਕਾਰ ਉਸ ਰਿਜ਼ਰਵ ਫੰਡ ਦੇ ਵਿੱਚੋਂ ਕਰ ਦੇਵੇ। ਸਮਝ ਆ ਗਈ ਨਾ? ਬਹੁਤ ਸਰਲ ਭਾਸ਼ਾ ਹੈ ਜੀ ਕਿ ਇੱਕ ਰਿਜ਼ਰਵ ਫੰਡ ਹੈ ਜਿਹੜਾ ਸਰਕਾਰ ਰੱਖਦੀ ਹੈ ਤਾਂ ਕਿ ਕੱਲ੍ਹ ਨੂੰ ਸਕੂਲ ਬੰਦ ਹੋਣ ਦੀ ਸੂਰਤ ਦੇ ਵਿੱਚ ਜਿਹੜੇ ਸਟਾਫ ਵਾਲੇ ਆ ਉਹਨਾਂ ਦੇ ਬੱਚੇ ਵਿਚਾਰੇ ਭੁੱਖੇ ਨਾ ਬੈਠਣ। ਤਾਂ ਇਹ ਕਿੰਨੀ ਰਕਮ ਆ ਉਹ ਦੱਸੀ ਜਾ ਰਹੀ ਆ 27 ਕਰੋੜ, ਕਿਉਂਕਿ ਕਿਸੇ ਸਕੂਲ ਤੋਂ 10 ਲੱਖ ਲਿਆ ਜਾਂਦਾ, ਕਿਸੇ ਤੋਂ 2 ਲੱਖ, ਕਿਸੇ ਤੋਂ 20 ਲੱਖ ਤੱਕ 20 ਰੁਪਈਆ ਵਸੂਲ ਕੀਤਾ ਜਾਂਦਾ। ਸਕੂਲ ਦਾ ਫਲਾਜ ਢੰਗ ਦਾ ਹੁੰਦਾ। ਹੁਣ ਦੇਖੋ ਜਿਹੜਾ ਇਹ ਪੈਸਾ ਵਾ, ਵੈਸੇ DO ਦਾ ਵੀ ਮੈਨੂੰ ਇੱਕ ਥਾਂ ਤੋਂ ਨਿਕਲਿਆ ਵਰਸ਼ਨ, ਕੋਈ DO ਹੈ ਬਠਿੰਡੇ ਦੇ, ਉਹਨਾਂ ਨੇ ਕਿਹਾ ਕਿ ਸੰਕਟਮਈ ਹਾਲਾਤ ਵਿੱਚ ਇਹ ਫੰਡ ਵਰਤੇ ਜਾ ਸਕਦੇ ਆ। ਮਤਲਬ ਕਿ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਆ ਉਹ ਵੀ ਇਸ ਗੱਲ ਦੀ ਤਸਦੀਕ ਕਰਦੇ ਆ ਕਿ ਇਹ ਫੰਡ ਵਰਤੇ ਜਾ ਸਕਦੇ, ਮਤਲਬ ਕਿ ਵਰਤਣਯੋਗ ਹੈ। ਇੱਕ ਥਾਂ ਤੋਂ ਮੈਨੂੰ ਉਹ ਵਰਸ਼ਨ ਮਿਲਿਆ ਤਾਂ ਇਹ ਗੱਲ ਪੂਰੀ ਹੋ ਗਈ ਕਿ ਫੰਡ ਜਿਹੜੇ ਹੁੰਦੇ ਆ ਔਰ ਇਹ ਫੰਡ ਜਿਹੜੇ ਵਰਤੇ ਵੀ ਜਾ ਸਕਦੇ ਆ। ਤਾਂ ਹੁਣ ਜੇ ਤੁਹਾਡੇ ਕੋਲ ਫੰਡ ਪਏ ਆ ਤਾਂ ਇਸ ਤੋਂ ਵੱਡੀ ਐਮਰਜੈਂਸੀ ਕੀ ਹੋਊਗੀ? ਔਰ ਸਟਾਫ ਨੂੰ ਹੀ ਤਾਂ ਤੁਸੀਂ ਦੇਣੇ ਸੀਗੇ ਪੈਸੇ। ਮਤਲਬ ਕਿ ਗੱਲ ਤੇ ਇਹੋ ਹੀ ਹੈ ਨਾ ਕਿ ਅਧਿਆਪਕਾਂ ਨੂੰ ਭਾਈ ਤਨਖਾਹ ਪਤਾ ਕਿੱਥੋਂ ਦਈਏ, ਉਹਨਾਂ ਦਾ ਰਾਸ਼ਨ ਪਾਣੀ ਕਿੱਥੋਂ ਦਈਏ। ਜੇ ਮਾਪੇ ਫੀਸ ਨਹੀਂ ਜਮ੍ਹਾਂ ਕਰਾਉਣਗੇ ਤਾਂ ਅਧਿਆਪਕਾਂ ਦੇ ਖਾਤੇ 'ਚ ਪੈਸੇ ਕਿੱਥੋਂ ਜਾਊਗੇ? ਤਾਂ ਤਦ ਤੁਹਾਡੇ ਕੋਲ ਜਿਹੜਾ ਰਿਜ਼ਰਵ ਫੰਡ ਆ ਉਹ ਪਿਆ ਤਾਂ ਤੁਸੀਂ ਕਿਉਂ ਨਹੀਂ ਵਰਤਦੇ? ਇਹ ਸਵਾਲ ਖੜਾ ਹੋਏਗਾ। ਸੋ ਇਹ ਦੂਰੀ ਖੇਡ ਆ ਸਰਕਾਰ ਦੀ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਕਰ ਦੇਣਾ ਕਿ ਇੱਕ ਪਾਸੇ ਕਹਿੰਦੇ ਆ ਕਿ ਸਕੂਲਾਂ ਨੂੰ ਫੀਸ ਨਾ ਦਿਓ, ਅਸੀਂ ਕਾਨੂੰਨੀ ਲੜਾਈ ਲੜਾਂਗੇ। ਦੂਜੇ ਪਾਸੇ ਮਤਲਬ ਕਿ ਅਦਾਲਤਾਂ ਜਿਹੜੀਆਂ ਉਹ ਰੱਦ ਕਰ ਦਿੰਦੀਆਂ ਸਾਰੀਆਂ ਦਲੀਲਾਂ। ਹਾਈ ਕੋਰਟ ਤੱਕ 2 ਵਾਰੀ ਕੇਸ ਹੈ ਜਿਹੜਾ ਉਹ ਨਿੱਜੀ ਸਕੂਲਾਂ ਦੇ ਹੱਕ 'ਚ ਭੁਗਤਾ ਦਿੰਦੀ ਹੈ। ਤਾਂ ਫਿਰ ਉਸ ਸੂਰਤ ਦੇ ਵਿੱਚ ਜੋ ਸਰਕਾਰ ਦਾ ਰੋਲ ਬਣਦਾ ਔਰ ਜੋ ਕਿ ਮੇਰੇ ਖਿਆਲ ਦੇ ਨਾਲ ਵਿਧੀ ਵਿਧਾਨ ਦੇ ਮੁਤਾਬਕ ਸਹੀ ਹੈ, ਤੁਸੀਂ ਉਹ ਫੈਸਲਾ ਕਿਉਂ ਨਹੀਂ ਲੈਂਦੇ? ਇਹ ਇੱਕ ਬਹੁਤ ਵੱਡਾ ਪ੍ਰਸ਼ਨ ਰਹੇਗਾ, ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ ਸਾਡੀ ਵਿਵਸਥਾ ਤੇ ਕਿ ਕਿਸ ਤਰ੍ਹਾਂ ਕਿਸ ਨਾਮ ਤੇ ਪੈਸਾ ਇਕੱਠਾ ਕੀਤਾ ਜਾਂਦਾ ਔਰ ਕਿਸ ਤਰ੍ਹਾਂ ਜਦੋਂ ਉਹਦੀ ਜ਼ਰੂਰਤ ਹੁੰਦੀ ਹੈ ਸਰਕਾਰ ਜਿਹੜੀ ਆ ਮੂੰਹ ਫੇਰ ਕੇ ਪਾਸੇ ਉਹਨਾਂ ਨੇ ਜਾਂਦੀ ਹੈ। ਜੀ ਜੀ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੁਣ ਹਰਚਰਨ ਸਿੰਘ ਬੈਂਸ ਘੜਨਗੇ ਸੁਖਬੀਰ ਬਾਦਲ ਲਈ ਰਣਨੀਤੀ। ਇੱਕ ਚੀਜ਼ ਸਾਫ਼ ਆ, ਕਲੀਅਰ ਕੱਟ ਆ, ਜਾਂ ਕਹਿੰਦੇ ਹੁੰਦੇ ਨਾ ਕ੍ਰਿਸਟਲ ਕਲੀਅਰ ਆ ਕਿ ਅਗਲੀ ਵਾਰ ਪ੍ਰਕਾਸ਼ ਸਿੰਘ ਬਾਦਲ ਜੀ ਚਿਹਰੇ ਨਹੀਂ। ਸਹੀ ਗੱਲ। ਇਹ ਸਾਫ਼ ਹੈ। ਸੋ ਇੱਕ ਅਧਿਆਇ ਦਾ ਅੰਤ ਹੋ ਗਿਆ। ਉਹ ਅਧਿਆਇ ਜਿਹਦੇ ਵਿੱਚ ਵਿਵਾਦ ਵੀ ਰਹੇ, ਜਿਹਦੇ ਵਿੱਚ ਪ੍ਰਾਪਤੀਆਂ ਵੀ ਰਹੀਆਂ, ਫੇਲੀਅਰਸ ਵੀ ਰਹੀਆਂ, ਉਹ ਸਮਝ ਲਓ ਕਿ ਉਹਦਾ ਅੰਤ ਹੋ ਗਿਆ। ਠੀਕ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਜਿਹੜੀ ਹੈ ਉਹ ਹੁਣ ਖੜੋਤ 'ਚ ਆ ਗਈ ਹੈ। ਚਲੋ ਉਹਨਾਂ ਦੀ ਆਰਜਾ ਜਿਹੜੀ ਉਹਦੀ ਆਪਾਂ ਦੁਆ ਕਰ ਸਕਦੇ ਹਾਂ। ਸੋ ਇਹ ਮੰਨ ਲੈਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਰਿਟਾਇਰ ਹੋ ਚੁੱਕੇ ਆ ਔਰ ਅਣਐਲਾਨੀ ਰਿਟਾਇਰਮੈਂਟ ਹੈ ਉਹਨਾਂ ਦੀ। ਮਤਲਬ ਹੋ ਸਕਦਾ ਲੰਬੀ ਤੋਂ ਇਲੈਕਸ਼ਨ ਲੜ ਲੈਣ, ਸਾਡੇ ਹਲਕੇ ਤੋਂ ਲੜ ਲੈਣ, ਉਹ ਘਰ ਬੈਠੇ ਵੀ ਲੜ ਲੈਣ, ਨਾ ਵੀ ਆਉਣ, ਉਹਨਾਂ ਜਿੱਤ ਜਾਣਾ। ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਭਾਵੇਂ ਜਾਰਜ ਬੁਸ਼ ਨੂੰ ਲੈ ਆਓ ਭਾਈ ਇੱਥੇ, ਉਹਨਾਂ ਨੇ ਜਿੱਤ ਜਾਣਾ ਲੰਬੀ ਤੋਂ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਜਿਸ ਤਰੀਕੇ ਨਾਲ ਹੁਣ ਦੇਖੋ ਹਰਚਰਨ ਸਿੰਘ ਬੈਂਸ ਹੈ ਨਾ, ਜੇ ਤੁਸੀਂ ਇਹਨਾਂ ਬਾਰੇ ਜਾਣੋਗੇ ਤਾਂ ਬਹੁਤ ਜ਼ਹੀਨ ਆਦਮੀ ਆ। ਹਰੇਕ ਪਾਰਟੀ ਦੇ ਵਿੱਚ ਚੰਗੇ ਲੋਕ ਹੁੰਦੇ ਆ, ਜ਼ਹੀਨ ਲੋਕ ਹੁੰਦੇ ਆ, ਬੜੀ ਸਮਝ ਤੇ ਬੜੀ ਸਟੱਡੀ ਵਾਲੇ ਬੰਦੇ ਆ, ਬਹੁਤ ਸਮਝ ਰੱਖਣ ਵਾਲੇ ਬੰਦੇ ਆ। ਔਰ ਜਦੋਂ ਇਹਨਾਂ ਦਾ ਡਿਬੇਟ ਤੁਸੀਂ ਸੁਣੋਗੇ ਨਾ, ਬਹੁਤ ਸ਼ਾਲੀਨਤਾ ਦੇ ਨਾਲ ਡਿਬੇਟ ਕਰਦੇ, ਕਿਉਂਕਿ ਕੰਮ ਤਾਂ ਹੁਣ ਇਹਨਾਂ ਦਾ ਇਹੀ ਹੈ ਡਿਫੈਂਡ ਕਰਨਾ ਅਕਾਲੀ ਦਲ ਨੂੰ। ਗਲਤ ਹੋਵੇ ਜਗ੍ਹਾ, ਸਹੀ ਹੋਵੇ ਜਗ੍ਹਾ, ਇਹਨਾਂ ਨੇ ਡਿਫੈਂਡ ਹੀ ਕਰਨਾ। ਪਰ ਜਦੋਂ ਤੁਸੀਂ ਇਹਨਾਂ ਦੀ ਡਿਬੇਟ ਸੁਣੋਗੇ ਕਿ ਸ਼ਾਲੀਨਤਾ ਝਲਕਦੀ ਉਹਦੇ 'ਚ, ਤਾਂ ਇਹ ਮੇਰੇ ਖਿਆਲ ਦੇ ਨਾਲ 70 ਦੇ ਦਹਾਕੇ ਤੋਂ ਲਾ ਲਓ, 70 ਦਾ ਦਹਾਕਾ ਜਦੋਂ ਖਤਮ ਹੋਣ ਵਾਲਾ ਸੀ, ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ। ਤਾਂ ਇਹ ਬਹੁਤ ਲੰਮਾ ਸਮਾਂ ਮੀਡੀਆ ਸਲਾਹ ਕਰ ਰਹੇ। ਮੈਂ ਉਦੋਂ ਪੱਤਰਕਾਰਤਾ 'ਚ ਸੀਗਾ, ਪ੍ਰਿੰਟ ਮੀਡੀਆ 'ਚ ਸੀਗਾ, ਤੇ ਉਦੋਂ ਇਹ ਸਰਕਾਰ ਦਾ ਸਾਰਾ ਲੋਕ ਸੰਪਰਕ ਵਾਲਾ ਮਹਿਕਮਾ ਸਾਂਭਦੇ ਹੁੰਦੇ ਸੀ, ਮੁਖੀ ਹੁੰਦੇ ਸੀ। ਤਾਂ ਗਲਤੀ ਵੀ ਹੋ ਗਈ ਸੀ, ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਰਸਾਲਾ ਛਾਪਣ ਦੇ ਵਿੱਚ, ਸਰਕਾਰ ਜੋ ਛਾਪਦੀ ਹੈ। ਤਾਂ ਉਦੋਂ ਕਿਹਾ ਗਿਆ ਸੀਗਾ ਕਿ ਹਰਚਰਨ ਸਿੰਘ ਬੈਂਸ ਨੂੰ ਲਾਂਭੇ ਕਰ ਦਿੱਤਾ ਜਾਏਗਾ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਕਿੰਨੀ ਅਹਿਮੀਅਤ ਆ। ਤਾਂ ਹਰਚਰਨ ਸਿੰਘ ਬੈਂਸ ਹੋ ਰਹੀ ਹੈ ਜਿਹੜੇ, ਉਹ ਇਸ ਵੇਲੇ ਜਿੱਦਾਂ ਕਹਿ ਲਓ ਕਿ ਪਹਿਲਾਂ ਸਰਕਾਰ ਦੇ ਵਿੱਚ ਸਲਾਹਕਾਰ ਸੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਆ, ਫਿਰ ਹੁਣ ਉਹ ਕਾਫੀ ਦੇਰ ਤੋਂ ਮਤਲਬ ਕਹਿ ਲਈਏ ਕਿ ਕੰਮ ਵੀ ਹੋਣੇ ਸੀਗੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ, ਉਹ ਇਸ ਵੇਲੇ ਘਰੇ ਰਹਿੰਦੇ ਆ, ਕਿਉਂਕਿ ਤੁਹਾਨੂੰ ਪਤਾ ਕਰੋਨਾ ਕਾਲ ਚੱਲਦਾ, ਉਹ ਬਹੁਤਾ ਮਿਲਦੇ ਜੁਲਦੇ ਵੀ ਨਹੀਂ, ਕੰਮ ਦੇ ਵਿੱਚ ਹੀ ਆ, ਤੇ ਕੰਮਕਾਰ ਉੱਥੋਂ ਹੀ ਆਪਦਾ ਚਲਾਉਂਦੇ ਆ। ਸੋ ਇਹਨਾਂ ਕੋਲ ਕੰਮ ਹੈ ਨਹੀਂ, ਪਰ ਇਹੋ ਜਿਹੇ ਬੰਦੇ ਨੂੰ ਕਿਤੇ ਨਾ ਕਿਤੇ ਤੁਸੀਂ ਵਰਤੋਗੇ ਤਾਂ ਸਹੀ। ਤਾਂ ਹੁਣ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਕਹਿ ਲਈਏ ਕਿ ਖਿਦਮਤਦਾਰ ਬਣਾ ਦਿੱਤਾ, ਇੱਕ ਰਣਨੀਤਿਕ ਘਾੜਾ ਬਣਾ ਦਿੱਤਾ। ਸੋ ਪ੍ਰਮੁੱਖ ਸਲਾਹਕਾਰ ਹੋਣਗੇ। ਇਹਦਾ ਮਤਲਬ ਕੀ ਹੈ ਕਿ ਜਿਸ ਤਰ੍ਹਾਂ ਹੁਣ NRIs ਵੀ ਫੋਟੋ ਲਾ ਕੇ ਕਹਿੰਦੇ ਨੈਕਸਟ CM ਸੁਖਬੀਰ ਸਿੰਘ ਬਾਦਲ, ਕਈ ਟਰੱਕਾਂ ਤੇ ਆ ਰਹੀਆਂ ਨਾ ਫੋਟੋਆਂ ਵਾਇਰਲ ਹੋ ਰਹੀਆਂ, ਇੱਧਰੋਂ ਕਈ ਮੁੰਡੇ ਕਾਰਾਂ ਤੇ ਲਾਈ ਫਿਰਦੇ ਆ। ਤਾਂ ਕਹਿਣ ਦਾ ਮਤਲਬ ਕਿ ਸਰਕਾਰ ਜਿਹੜੀ ਇੱਥੇ ਚੱਲਦੀ ਪਈ ਆ, ਉਹਦੀਆਂ ਜਿਸ ਤਰ੍ਹਾਂ ਦੀਆਂ ਕਾਰਕਰਦੀਆਂ ਮਤਲਬ ਮਰਜ਼ੀ ਹੋਣ, ਅਕਾਲੀ ਉਹਦੀ ਮੁਖਾਲਫਤ ਕਰ ਰਹੇ ਆ, ਧਰਨੇ ਲਾ ਰਹੇ ਆ, ਜੋ ਮਰਜ਼ੀ ਕਰ ਰਹੇ ਆ, ਪਰ ਸਾਈਡ ਤੋਂ ਉਹਨਾਂ ਨੇ ਇੱਕ ਚਿਹਰਾ ਤਲਾਸ਼ਣ ਦੀ ਤਾਂ ਮੈਂ ਜ਼ਰੂਰਤ ਨਹੀਂ ਕਰੀ ਸੀਗਾ ਸੁਖਬੀਰ ਸਿੰਘ ਬਾਦਲ, ਮਤਲਬ ਕਿ ਉਹਨਾਂ ਨੇ ਇੱਕ ਐਸਟੈਬਲਿਸ਼ਮੈਂਟ ਵੱਲ ਵਧਾ ਦਿੱਤਾ ਕਿ ਅਸੀਂ ਇਹ ਚਿਹਰਾ ਬਣਾ ਕੇ, ਕਿਉਂਕਿ ਗਰਾਊਂਡ ਤੇ ਤੋਰੀ ਜਾਂਦੀ ਹੈ ਨਾ ਗੱਲ। ਸੁਖਬੀਰ ਸਿੰਘ ਬਾਦਲ ਖੁਦ ਤੇ ਕਹਿ ਨਹੀਂ ਸਕਦਾ ਕਿ ਬਈ ਏਦਾਂ ਕਰੋ ਗਿਆ ਹੁਣ ਯਾਰ ਮੈਨੂੰ ਬਣਾ ਦਿਓ, ਬਾਪੂ ਤੇ ਰਿਟਾਇਰ ਹੋ ਗਿਆ, ਉਹ ਨਹੀਂ ਕਹਿ ਸਕਦਾ। ਤਾਂ NRIs ਨੇ ਤੋਰੀ ਉੱਥੇ ਕੁਛ ਜਿਹੜੇ ਅਕਾਲੀ ਸਮਰਥਕ ਹੈ ਗੱਲ, ਉਹ ਮੁਹਿੰਮ ਅੱਗੇ ਆ ਗਈ। ਤੇ ਸਾਡੇ ਮੁੰਡੇ ਜਿਹੜੇ ਅਕਾਲੀ ਸਪੋਰਟਰ ਆ ਉਹ ਵੀ ਲਾਈ ਫਿਰਦੇ ਸਟਿੱਕਰ। ਤੇ ਹੁਣ ਇਹ ਸਾਫ਼ ਹੋ ਗਿਆ ਚਰਨ ਸਿੰਘ ਬੈਂਸ ਹੋਰਾਂ ਦੀ ਨਿਯੁਕਤੀ ਦੇ ਨਾਲ ਕਿ ਅਗਲਾ CM ਦਾ ਚਿਹਰਾ ਜਿਹੜਾ ਅਕਾਲੀ ਦਲ ਵੱਲੋਂ ਹੋਏਗਾ ਉਹ ਸੁਖਬੀਰ ਸਿੰਘ ਬਾਦਲ ਹੋਏਗਾ। ਕਾਂਗਰਸ ਵੱਲੋਂ ਉਹ ਵੀ ਐਲਾਨ ਹੋ ਚੁੱਕਾ, ਰਹਿ ਗਏ ਆਪ ਵਾਲੇ ਤੇ ਢੀਂਡਸਾ ਵਾਲੇ ਤੇ ਬ੍ਰਹਮਪੁਰਾ ਹੋਰੀ, ਉਹ ਵੀ ਦੱਸ ਦੇਣਗੇ ਕਿ ਕਿਹੜੇ ਕਿਹੜੇ CM ਦੇ ਚਿਹਰੇ ਸਾਡੇ ਵੱਲੋਂ ਹੋਣਗੇ। ਇੰਨੇ CM ਬਣਾ ਕੇ ਜਾਣਾ ਕਿੱਥੇ ਆ, ਇਹ ਨਹੀਂ ਸਮਝ ਆਉਂਦਾ। ਜੀ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।